ਰਹਿਮ ਸੀ ਜ਼ਾਲਮ ਬਾਦਸ਼ਾਹ। ਉਹਨਾਂ ਨੇ ਸਾਧੂ ਨੂੰ ਪੁੱਛਿਆ ਵੀ ਕਿਹੜੀ ਤਪੱਸਿਆ ਸਭ ਤੋਂ ਵਧੀਆ ਹੈ, ਤਾਂ ਕਹਿੰਦੇ ਸਾਧੂ ਨੇ ਜਵਾਬ ਦਿੱਤਾ ਕਿ ਤੇਰੇ ਲਈ ਦੁਪਹਿਰ ਨੂੰ ਸੌਣਾ ਚੰਗਾ ਹੈ, ਤਾਂ ਜੋ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਤੂੰ ਪਰਜਾ ਨੂੰ ਦੁਖੀ ਨਾ ਕਰ ਸਕੇ। ਕਿਸੇ ਨੇ ਬਾਹਰ ਬਿੱਲੇ ਨੂੰ ਪੁੱਛਿਆ ਕਿ ਤੂੰ ਸ਼ੇਰ ਦੀ ਨੌਕਰੀ ਕਿਉਂ ਪਸੰਦ ਕਰਦਾ ਹੈ, ਹੈ ਨਾ, ਕੋਈ ਬਿੱਲਾ ਸ਼ੇਰ ਦੀ ਨੌਕਰੀ ਕਰਦਾ ਸੀ। ਸਹੀ ਹੈ। ਪੁੱਛਿਆ ਵੀ ਕਿਉਂ ਕਰਦਾ ਤੂੰ ਇਹਨੂੰ, ਕਹਿੰਦਾ ਉੱਤਰ ਮਿਲਿਆ ਤਾਂ ਜੋ ਉਸਦੀ ਖੁਰਾਕ ਦੀ ਰਹਿੰਦ ਖੂੰਹਦ ਖਾਵਾਂ ਅਤੇ ਉਸਦੇ ਡਰ ਕਰਕੇ ਦੁਸ਼ਮਣਾਂ ਤੋਂ ਬਚ ਕੇ ਅਮਨ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰ ਸਕਾਂ। ਠੀਕ ਹੈ, ਹੁਣ ਦੇਖੋ ਵੀ ਇਹਨੂੰ ਆਪਾਂ ਆਪ ਵੀ ਕਹਿ ਸਕਦੇ ਹਾਂ ਵੀ ਕਿਉਂ ਤੂੰ ਬਾਦਸ਼ਾਹ ਦੀ ਨੌਕਰੀ ਕਰਦਾ, ਪਰ ਮਨ ਨਹੀਂ ਕਹਿ ਸਕਦੇ। ਕਹਿੰਦੇ ਵੀ ਭੈੜੇ ਲੋਹੇ ਤੋਂ ਜਿਹੜੀ ਚੰਗੀ ਤਲਵਾਰ ਨਹੀਂ ਬਣਾਈ ਜਾ ਸਕਦੀ, ਇਸੇ ਤਰੀਕੇ ਦੇ ਨਾਲ ਕੋਈ ਬੰਦਾ ਸਿੱਖਿਆ ਦੇ ਨਾਲ ਸਿਆਣਾ ਨਹੀਂ ਕੀਤਾ ਜਾ ਸਕਦਾ। ਕਹਿੰਦੇ ਅਕਸਰ ਆਪਾਂ ਇਹ ਗੱਲ ਕਹਿੰਦੇ, ਬੜੀ ਕਾਊਂਟਰ ਇੰਟਿਊਟਿਵ ਗੱਲ ਆ। ਕਾਜੀ ਨੇ ਵੀ ਫੈਸਲਾ ਦੇ ਦਿੱਤਾ ਕਿ ਬਾਦਸ਼ਾਹ ਦੀ ਸੁਰੱਖਿਆ ਲਈ ਪਰਜਾ ਵਿੱਚੋਂ ਇੱਕ ਆਦਮੀ ਦਾ ਖੂਨ ਕਰਨਾ ਠੀਕ ਹੈ। ਮਾਰ ਦੋ, ਇੱਕ ਨੂੰ ਮਾਰ ਸਕਦੇ ਹਾਂ, ਬਲੀ ਦੇ ਦਿਓ ਇਹਦੀ। ਹਾਂ, ਇੱਕ ਰਾਤ ਉਸਦੀ ਰਸੋਈ ਵਿੱਚ ਪਈਆਂ ਲੱਕੜਾਂ ਨੂੰ ਅੱਗ ਲੱਗ ਗਈ ਤੇ ਸਾਰਾ ਘਰ ਜਲ ਕੇ ਸੁਆਹ ਹੋ ਗਿਆ। ਨਰਮ ਗੱਦਿਆਂ ਤੋਂ ਭੱਬਲ ਵਿੱਚ ਬਿਠਾ ਦਿੱਤਾ। ਇੱਦਾਂ ਹੋਇਆ ਕਿ ਉਹੀ ਸਾਧੂ ਉੱਥੋਂ ਦੀ ਲੰਘਿਆ। ਉਹ ਆਪਣੇ ਹਿਤੈਸ਼ੀਆਂ ਨੂੰ ਕਹਿ ਰਿਹਾ ਸੀ ਕਿ ਪਤਾ ਨਹੀਂ ਅੱਗ ਕਿਵੇਂ ਲੱਗ ਗਈ, ਜਿਹੜਾ ਸੀਗਾ ਅਫਸਰ। ਤਾਂ ਸਾਧੂ ਨੇ ਸੁਣ ਕੇ ਕਿਹਾ ਕਿ ਅੱਗ ਦੁਖੀ ਗਰੀਬਾਂ ਦੇ ਦਿਲਾਂ ਦੀ ਆਹ ਤੋਂ ਲੱਗੀ। ਉਸ ਨੂੰ ਕਹਿੰਦਾ ਵੀ ਨਾਲ ਸਾਧੂ ਨੂੰ ਕਹਿੰਦਾ, ਵਜ਼ੀਰ ਨੂੰ ਕਹਿੰਦਾ ਵੀ ਰਾਜੇ ਨੂੰ ਸਮਝਾਓ ਕਿ ਰਾਜਾ ਪਰਜਾ ਦੀ ਰਾਖੀ ਲਈ ਹੁੰਦਾ ਹੈ, ਪਰਜਾ ਰਾਜੇ ਦੇ ਸਤਿਕਾਰ ਲਈ ਨਹੀਂ ਹੁੰਦੀ। ਕਿੱਡੀ ਵੱਡੀ ਗੱਲ। ਹਾਂ, ਅਸੀਂ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਦਾ ਇਹ ਕਿਤਾਬਾਂ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਕਿਤਾਬਾਂ ਦਾ ਰਿਵਿਊ ਕਰ ਰਹੇ ਹਾਂ। ਕਿਤਾਬਨਾਮਾ ਜੁੜ ਚੁੱਕੇ ਨੇ ਮੇਰੇ ਨਾਲ ਅਰਸ਼ਦੀਪ ਸਿੰਘ ਜੀ। ਅਰਸ਼ਦੀਪ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਅੱਜ ਕੱਲ੍ਹ ਜੀ ਸਾਰੇ ਸੁਣਨ ਦੇਖਣ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਪਿਛਲੀ ਵਾਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਕਿਤਾਬ ਜਿਹੜੀ ਗੁਲਸਤਾਂ ਆ ਉਸ ਦੀ ਜਿਹੜੀ ਆਪਾਂ ਗੱਲਬਾਤ ਸ਼ੁਰੂ ਕੀਤੀ ਆ। ਸ਼ੇਖ ਸਾਦੀ ਹੁਣਾਂ ਦੀ ਇਹ ਕਿਤਾਬ ਲਿਖੀ ਹੋਈ ਆ, ਜੋ ਕਿ ਇੱਕ ਹਿਸਾਬ ਦੇ ਨਾਲ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਜਿਉਣਾ ਆ, ਕੀ ਜੀਵਨ ਜਾਂਚ ਉਸ ਦੀ ਹੋਵੇ, ਉਸ ਦੇ ਬਾਰੇ ਕਿਤਾਬ ਗੱਲਬਾਤ ਕਰਦੀ ਆ। ਇਨਸਾਨ, ਕਿਉਂਕਿ ਅਰਸ਼ਦੀਪ ਸਿੰਘ ਜੀ ਵੱਖ-ਵੱਖ ਰੋਲ ਨਿਭਾਉਂਦਾ ਹੈ। ਕਿਤੇ ਕੋਈ ਰਾਜੇ ਦੀ ਭੂਮਿਕਾ 'ਚ, ਕਿਤੇ ਕੋਈ ਸੰਗਤ ਦੀ ਭੂਮਿਕਾ 'ਚ ਹੁੰਦਾ, ਕਿਤੇ ਕੋਈ ਸਾਧੂ ਆ, ਕਿਤੇ ਕੋਈ ਹਾਸ ਰਸ ਆ, ਕਿਤੇ ਕੋਈ ਕਹਿ ਲਓ ਵੀ ਪ੍ਰੇਮ ਵਾਲੀਆਂ ਗੱਲਾਂ ਨੇ। ਹੋਰ ਬਹੁਤ ਸਾਰੇ ਜਿਹੜੇ ਅਧਿਆਏ ਆ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਸਾਹਮਣੇ ਜਿਹੜੇ ਉਹ ਪੇਸ਼ ਕੀਤੇ ਆ। ਸੋ ਉਸ ਬਾਬਤ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ। ਅਤੇ 750 ਸਾਲ ਪੁਰਾਣੀ ਇਹ ਕਿਤਾਬ, ਜਦੋਂ ਆਪਾਂ 2026 'ਚ ਇਸ ਦੀ ਅੱਜ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ, ਇਸ ਦੇ ਵਿੱਚ ਲਿਖੀਆਂ ਜਿਹੜੀਆਂ ਗੱਲਾਂ ਉਹ ਅੱਜ ਵੀ ਇੱਦਾਂ ਲੱਗਦਾ ਵੀ ਜਿੱਦਾਂ ਅੱਜ ਦੇ ਹਿਸਾਬ ਦੇ ਨਾਲ ਦੇਖ ਕੇ ਜਿਹੜੀਆਂ ਲਿਖੀਆਂ ਹੁੰਦੀਆਂ। ਸੋ ਟਾਈਮਲੈਸ ਬੁੱਕਸ ਜਿਨ੍ਹਾਂ ਨੂੰ ਅਕਸਰ ਆਖ ਦਿੱਤਾ ਜਾਂਦਾ ਹੈ, ਉਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਇਹ ਕਿਤਾਬ ਹੈਗੀ ਆ। ਅਤੇ ਸੋ ਅਰਸ਼ਦੀਪ ਸਿੰਘ, ਕਿਵੇਂ ਦੇਖਦੇ ਉਸ ਤੋਂ ਬਾਅਦ ਤੋਂ ਲੈ ਕੇ ਪਿਛਲੇ ਐਪੀਸੋਡ ਤੋਂ ਲੈ ਕੇ ਹੁਣ ਤੱਕ ਇਸ ਲੜੀ 'ਚ ਹੋਰ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਫਿਰ? ਨਹੀਂ, ਹਜੇ ਹੋਰ ਤਾਂ ਨਹੀਂ ਕਿਤਾਬ ਮੈਂ ਸ਼ੁਰੂ ਕੀਤੀ ਹਾਂਜੀ, ਪਰ ਇਸੇ ਕੰਪਲੀਟ ਹੋ ਗਈ ਕਿ ਨਹੀਂ ਅਜੇ ਪੂਰੀ? ਇਹ ਕੰਪਲੀਟ ਹੋ ਗਈ ਹੈ। ਅਤੇ ਜਿਹੜੀ ਅਗਲੀ ਕਿਤਾਬ ਪੜ੍ਹਨ ਦੀ ਇੱਛਾ ਹੈ ਅਤੇ ਉਹ ਬ੍ਰਦਰਸ ਕ੍ਰੋਮੋਜ਼ੋਵ ਦੀ ਦੋਸਤੋਵਸਕੀ ਦੀ। ਹਾਂਜੀ, ਅਤੇ ਉਹ ਸ਼ੁਰੂ ਵੀ ਕੀਤੀ ਹੋਈ ਹੈ। ਅੱਛਾ। ਅਤੇ ਚੌਥਾ ਕਿੱਸਾ ਪੜ੍ਹਿਆ ਹੋਇਆ, ਪਰ ਉਹ ਕਿਤਾਬ ਥੋੜ੍ਹੀ ਜਿਹੀ ਵੱਡੀ ਹੈ, ਮੋਟੀ ਕਿਤਾਬ। ਉਹ ਇਹਦੇ ਤੋਂ ਮਿਲਦਾ 4 ਗੁਣਾ ਹੋਣੀ ਆ। ਹਾਂਜੀ, ਹੈਗੀ। ਮੈਂ ਸਾਇਨੋਲੋਜੀ ਸਟੇਟ 'ਚ ਸੀਗਾ ਜਦੋਂ ਮੈਂ ਬੁੱਕ ਖਰੀਦੀ ਸੀਗੀ, ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਕਦੀ ਕੰਪਲੀਟ ਨਹੀਂ ਕਰ ਸਕਿਆ। ਚਲੋ ਇਸ ਪ੍ਰੋਗਰਾਮ ਦੇ ਜ਼ਰੀਏ ਹੀ ਸਹੀ ਆਪਾਂ ਉੱਧਰ ਨੂੰ ਫਿਰ ਹੌਲੀ ਹੌਲੀ ਵਧਾਂਗੇ ਹੁਣ। ਹਾਂਜੀ। ਸੋ ਕਿਤਾਬਾਂ ਵੈਸੇ ਪੜ੍ਹਦੇ ਰਹਿਣਾ ਚਾਹੀਦਾ ਹੈ ਨਾ। ਅਤੇ ਉਸ ਦੇ ਵਿੱਚ ਜਿਵੇਂ ਸਿੱਖ ਹਿਸਟਰੀ 'ਤੇ ਵੀ ਆਪਾਂ ਪੜ੍ਹਾਂਗੇ, ਜਾਂ ਸਿੱਖ ਪੋਲੀਟਿਕਸ ਦੀਆਂ ਕਿਤਾਬਾਂ ਨੇ, ਹੈ ਨਾ। ਹਾਂਜੀ। ਅਤੇ ਉਹਨਾਂ ਦੀ ਵੀ ਇੱਕ ਬਹੁਤ ਕਿਤਾਬ ਕਾਫੀ ਚਿਰ ਦੀ ਮੈਨੂੰ ਮਿਲ ਨਹੀਂ ਰਹੀ ਸੀਗੀ, ਅਤੇ ਉਹ ਕਿਤਾਬ ਹੁਣੇ ਮਿਲੀ ਹੈ ਮੈਨੂੰ ਥੋੜ੍ਹੇ ਹਫ਼ਤੇ ਪਹਿਲਾਂ। ਅਤੇ ਉਹਦਾ ਨਾਂ ਹੈਗਾ ਆਪ ਬੀਤੀ, ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ।
ਅਤੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਮਾਂ ਆਇਆ 20-30 ਸਾਲ ਜਦੋਂ ਪੰਜਾਬ ਦੇ ਐਜੂਕੇਸ਼ਨਲ ਸਿਸਟਮ 'ਤੇ ਜਿੰਨਾ ਵੀ ਕੰਮ ਹੋਇਆ ਉਹ 'ਚ ਡਾਕਟਰ MS ਰੰਧਾਵਾ ਦਾ ਕੰਮ ਰਿਹਾ ਹੀ ਰਿਹਾ, ਵੱਡਾ ਯੋਗਦਾਨ ਸੀ। ਹਾਂਜੀ, ਸੋ ਸਾਰੇ ਉਹਨਾਂ ਨੂੰ ਆਪਾਂ MS ਰੰਧਾਵਾ, ਡਾਕਟਰ MS ਰੰਧਾਵਾ ਕਰਕੇ ਜਾਣਦੇ, ਅਤੇ ਉਹ ਮੈਨੂੰ ਹੁਣੇ ਮਿਲੀ ਹੈ। ਸੋ ਉਹ ਵੀ ਪੜ੍ਹਨ ਦੀ ਇੱਛਾ ਹੈ, ਸ਼ਾਇਦ ਅਗਲੀ ਕਿਤਾਬ ਉਹ ਪੜ੍ਹ ਲਈ। ਅੱਛਾ, ਅਰਸ਼ਦੀਪ ਸਿੰਘ, ਇਹ ਜਦੋਂ ਚਲੋ ਮੰਨ ਲਓ ਇੱਕ ਇੱਛਾ ਹੁੰਦੀ ਹੈ, ਇੱਕ ਜਦੋਂ ਹੁਣ ਪ੍ਰੋਗਰਾਮ ਕਰਕੇ ਵੀ ਆਪਾਂ ਤੁਸੀਂ ਜਦੋਂ ਪੜ੍ਹਦੀ ਆ ਜਾਂ ਇਹ ਕਰਨਾ, ਓਵਰਵੈਲਮਿੰਗ ਤਾਂ ਨਹੀਂ ਲੱਗਦਾ? ਦਬਾਅ ਤਾਂ ਨਹੀਂ ਮਹਿਸੂਸ ਹੁੰਦਾ? ਇਹ ਕਿੱਦਾਂ ਮਤਲਬ ਵੀ ਹਾਂ ਹੁਣ ਆਪਾਂ ਦੱਸਣੀ ਆ, ਪੜ੍ਹਨੀ ਆ, ਫਿਰ ਕਾਹਲੀ ਤਾਂ ਨਹੀਂ ਪੈ ਜਾਈਦਾ? ਨਹੀਂ, ਆਹੋ ਚਲੋ ਇਹ ਆਪਾਂ ਵੀ ਹੁਣ ਪਹਿਲੀ ਵਾਰੀ ਹੁਣ ਤੱਕ ਤਾਂ ਜਿੰਨੀ ਵੀ ਕਿਤਾਬਾਂ ਪੜ੍ਹੀਆਂ ਉਹ ਆਪਦੇ ਲਈ ਪੜ੍ਹੀਆਂ, ਮਜ਼ੇ ਦੇ ਨਾਲ ਪੜ੍ਹੀਆਂ, ਅਤੇ ਵੀ ਜਿੰਨੀ ਕੁ ਸਮਾਂ ਸੀ ਜਾਂ ਜਿਵੇਂ ਸੀ ਉਸ ਹਿਸਾਬ ਨਾਲ ਵੀ ਪੜ੍ਹੀ ਹੈ ਨਾ। ਪਹਿਲੀ ਵਾਰ ਹੁਣ ਆਪਾਂ ਇਹ ਵੀ ਪੜ੍ਹਦੇ ਹਾਂ, ਅਤੇ ਕਿਉਂਕਿ ਨੋਟਸ ਵੀ ਲਿਖਣੇ ਆ ਹੈ ਨਾ, ਜਿਵੇਂ ਹੁਣ ਬੁੱਕਸ ਦੇ ਵਿੱਚ ਕਿੰਨੇ ਟੈਗ ਲੱਗੇ ਆ, ਕਿਹੜੀਆਂ ਗੱਲਾਂ ਜਾਂ ਅੰਡਰਲਾਈਨ ਕੀਤਾ, ਸਾਈਡ 'ਤੇ ਲਿਖਿਆ, ਹਾਂ ਗੱਲਾਂ ਕਰਨੀਆਂ ਨੇ ਹੈ ਨਾ। ਜਦੋਂ ਆਪਾਂ ਆਪ ਪੜ੍ਹਦੇ ਹਾਂ ਉਦੋਂ ਨਹੀਂ ਇਹ ਕਰਦੇ ਗੇ। ਸੋ ਹੁਣ ਜਿਹੜੀ ਕਿਤਾਬ ਆਪਾਂ ਇੱਥੇ ਗੱਲਬਾਤ 'ਚ ਕਰਨੀ ਹੁੰਦੀ ਹੈ ਜਿਹਦੇ ਬਾਰੇ, ਮਗਰੋਂ ਉਹਦੇ ਲਈ ਥੋੜ੍ਹਾ ਜਿਹਾ ਸਮਾਂ ਜ਼ਿਆਦਾ ਲੱਗ ਜਾਂਦਾ ਕਿਤਾਬ ਪੜ੍ਹਨ, ਅਤੇ ਇੱਕ ਐਂ ਵੀ ਉਹਦੇ ਲਈ ਥੋੜ੍ਹੀਆਂ ਚੀਜ਼ਾਂ ਨਾਲ ਰੱਖਣੀਆਂ ਪੈਂਦੀਆਂ, ਨਹੀਂ ਤਾਂ ਬੰਦਾ ਕਿਤਾਬ ਕਿਤੇ ਵੀ ਬੈਠਾ ਪੜ੍ਹ ਲੈਂਦਾ ਹੈ। ਸੋ ਇਹ ਜ਼ਰੂਰ ਆ, ਪਰ ਚਲੋ ਹਜੇ ਤਾਂ ਪਹਿਲੀ ਕਿਤਾਬ ਆ, ਕਿਵੇਂ ਓਵਰਵੈਲਮਿੰਗ ਨਹੀਂ, ਇਹ ਤਾਂ ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਅਤੇ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਸਗੋਂ ਜ਼ਿਆਦਾ ਵਧੀਆ, ਕਿਉਂਕਿ ਤੁਹਾਡੀ ਟੈਨਸ਼ਨ ਜ਼ਿਆਦਾ ਹੁੰਦੀ ਆ। ਹੁਣ ਇਹ ਵੀ ਨਾਲ ਦਿਮਾਗ 'ਚ ਚੱਲਦਾ ਹੁੰਦਾ ਵੀ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਦੁਬਾਰਾ ਰਿਪੀਟ ਕਰਨ ਵਾਲੀ ਆ, ਅੰਡਰਲਾਈਨ ਕਰ ਲਈ ਜਾਵੇ ਜਾਂ ਦੱਸੀ ਜਾਵੇ ਕਿਸੇ ਨੂੰ ਵੀ, ਹੈ ਨਾ। ਅਤੇ ਜਦੋਂ ਬੰਦਾ ਆਪ ਪੜ੍ਹਦਾ ਉਦੋਂ ਉਵੇਂ ਨਹੀਂ ਸੋਚਦਾ ਹੈਗਾ। ਅਤੇ ਸੋ ਵਧੀਆ ਗੱਲ ਆ। ਬਾਕੀ ਹੁਣ ਆਪਾਂ ਦੇਖਾਂਗੇ ਆਉਣ ਵਾਲੇ ਸਮੇਂ ਜਦੋਂ ਆਪਣੇ ਕੋਲ 2-4-5 ਕਿਤਾਬਾਂ ਆਪਾਂ ਕਰ ਲਈਆਂ, ਫਿਰ ਆਪਾਂ ਨੂੰ ਪਤਾ ਲੱਗੂਗਾ ਵੀ ਆਪਣਾ ਐਕਸਪੀਰੀਅੰਸ ਕਿਹੋ ਜਿਹੇ ਰਹੇ। ਹਾਂ ਚਲੋ ਇਹ ਆ ਵੀ ਮਹਾਰਾਜ ਵੱਲ ਬਖਸ਼ਦਾ ਰਹੇ, ਸਮਾਂ ਇਸ ਦੇ ਲਈ ਕੱਢਣਾ ਚਾਹੀਦਾ। ਗੱਲ ਇਸ ਲਈ ਵੀ ਇਹ ਵੀ ਆ ਅਰਸ਼ਦੀਪ ਸਿੰਘ, ਵੀ ਕਈ ਵਾਰੀ ਇਹ ਲੱਗਦਾ ਵੀ ਸ਼ਾਇਦ ਤੁਹਾਨੂੰ ਸੁਣਾਉਣ ਦੇ ਲਈ ਕਿਤਾਬ ਅਸੀਂ ਪੜ੍ਹ ਰਹੇ, ਨਹੀਂ ਆਪਣੇ ਲਈ ਵੀ ਪੜ੍ਹਨੀ ਹੁੰਦੀ ਹੈ। ਇਹ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ, ਤੁਸੀਂ ਜਦੋਂ ਵੀ ਕੁਛ ਨਵੀਂ ਚੀਜ਼ ਪੜ੍ਹਦੇ ਆ ਤੁਹਾਡਾ ਖਿਆਲਾਤ ਖੁੱਲ੍ਹਦੇ ਨੇ ਅਤੇ ਤੁਸੀਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਸਿੱਖਦੇ ਆ। ਫਿਰ ਚਲੋ ਇੱਕ ਤਾਂ ਇਨਸਾਨੀ ਫਿਤਰਤ ਆ ਨਾ ਵੀ ਆਪਾਂ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ ਅਤੇ ਫਿਰ ਕਰਦੇ ਹਾਂ, ਅਤੇ ਉਹ ਦੂਰ ਨਹੀਂ ਹੋ ਸਕਦੀ। ਉਹ ਤਾਂ ਕੰਪੈਰੀਜ਼ਨ ਆਪਾਂ ਕਰਦੇ ਰਹਿੰਦੇ ਵੀ ਹਾਂ ਅੱਛਾ ਇਹ ਮੇਰੇ ਜੀਵਨ 'ਤੇ ਕਿਵੇਂ ਢਲਦੀ ਆ, ਕਿਵੇਂ ਉਹ ਗੱਲਾਂ। ਸੋ ਆਪਾਂ ਇਹ ਕਿਤਾਬ ਜਿਹੜੀ ਗੁਲਸਤਾਂ ਦੇ ਵੱਲ ਨੂੰ ਦੁਬਾਰਾ ਮੁੜ ਵਾਪਸੀ ਕਰਦੇ ਹਾਂ, ਗੱਲ ਕਰਦੇ ਹਾਂ ਬਾਦਸ਼ਾਹ ਦੇ ਸੁਭਾਅ ਦੇ ਬਾਰੇ, ਜਿਹੜੀ ਚਰਚਾ ਚੱਲ ਰਹੀ ਸੀਗੀ ਪਿਛਲੀ ਇਹਦੀ, ਕਦੋਂ ਬੋਲਣਾ, ਨਾ ਬੋਲਣਾ, ਉਹ ਕਿਉਂ ਇੰਪੋਰਟੈਂਟ ਆ। ਸੋ ਜੇ ਥੋੜ੍ਹੀਆਂ ਜਿਹੀਆਂ ਅੱਜ ਤੁਸੀਂ ਇਸ ਦੇ ਬਾਰੇ ਸਾਨੂੰ ਹੋਰ ਦੱਸੋ ਵੀ ਬਾਦਸ਼ਾਹ ਦੇ ਸੁਭਾਅ ਬਾਰੇ ਸ਼ੇਖ ਸਾਦੀ ਹੋਰ ਕੀ ਗੱਲਾਂ ਜਿਹੜੀਆਂ ਇਸ 'ਚ ਆਖਦੇ ਨੇ। ਹਾਂਜੀ ਜੀ, ਜਦੋਂ ਆਪਾਂ ਪਿਛਲੀ ਵਾਰ ਕਿਤਾਬ ਪਿਛਲੇ ਐਪੀਸੋਡ 'ਚ ਜਿੰਨੀ ਗੱਲਬਾਤ ਆਪਣੀ ਹੋਈ ਸੀ, ਉਹਦੇ 'ਚ ਆਪਾਂ ਜਿਹੜਾ ਪਹਿਲਾ ਜਿਹਦਾ ਅਧਿਆਇ ਆ ਉਹ ਆਪਾਂ ਸ਼ੁਰੂ ਕਰ ਲਿਆ ਸੀ ਬਾਦਸ਼ਾਹਾਂ ਦੇ ਸੁਭਾਅ ਬਾਰੇ। ਹਾਂਜੀ, ਪਹਿਲੇ ਜਿਹੜੇ 3 ਅਧਿਆਏ ਨੇ ਉਹ ਜ਼ਿਆਦਾ ਬੁੱਕ ਦਾ ਪਾਰਟ ਉਹੀ ਨੇ, ਉਹ ਜ਼ਿਆਦਾ ਡਿਟੇਲ 'ਚ ਲਿਖੇ ਹੋਏ ਨੇ ਬਾਦਸ਼ਾਹਾਂ ਦੇ ਸੁਭਾਅ ਬਾਰੇ, ਸਾਧੂ ਸੰਤਾਂ ਦੇ ਸੁਭਾਅ ਬਾਰੇ, ਅਤੇ ਸਬਰ ਸੰਤੋਖ ਦੀ ਉੱਚਤਾ ਬਾਰੇ, ਹੈ ਨਾ। ਅਤੇ ਬਾਕੀ ਜਿਹੜੇ 5 ਨੇ ਜਿਹੜੇ ਅਧਿਆਏ ਉਹ ਇੰਨੇ ਲੰਮੇ ਚੌੜੇ ਨਹੀਂ ਲਿਖੇ, ਪਰ ਇੰਪੋਰਟੈਂਟ ਨੇ। ਇੰਪੋਰਟੈਂਟ ਬਿਲਕੁਲ। ਸੋ ਇਹਨਾਂ ਦੇ ਵਿੱਚ ਕਹਿਣ ਦਾ ਮਤਲਬ ਵੀ ਕਹਾਣੀਆਂ ਬਹੁਤ ਜ਼ਿਆਦਾ ਨੇ, ਹੈ ਨਾ, ਕਿਉਂਕਿ ਇਹ ਵੀ ਆਪਾਂ ਦੱਸਦੇ ਜਾਈਏ, ਪਿਛਲੀ ਵਾਰ ਵੀ ਗੱਲ ਕੀਤੀ ਸੀ ਵੀ ਹਰੇਕ ਜਿਹੜੀ ਵੀ ਗੱਲ ਸਮਝਾਉਣਾ ਚਾਹੁੰਦੇ ਆ ਸ਼ੇਖ ਸਾਦੀ, ਉਹ ਆਪਾਂ ਨੂੰ ਕਹਾਣੀ ਲਿਖਦੇ ਆ, ਸ਼ੇਅਰ ਲਿਖਦੇ ਆ ਵਿੱਚ, ਹੈ ਨਾ। ਅਤੇ ਜਿਹੜਾ ਸ਼ੇਅਰ ਆ ਜਾਂ ਬੈਂਤ ਆ ਜਾਂਦਾ, ਹੈ ਨਾ, ਫਰਦ ਮਸਨਵੀ, ਕੁਛ ਕੁ ਚੀਜ਼ਾਂ ਦੇਖੋ ਜੋ ਟਰਾਂਸਲੇਸ਼ਨ 'ਚ ਲੋਸਟ ਹੋ ਜਾਂਦੀਆਂ ਨੇ, ਹੈ ਨਾ। ਸ਼ੇਅਰ ਨੇ ਉਵੇਂ ਨਹੀਂ ਰਹਿਣਾ ਗਾ ਜਦੋਂ ਟਰਾਂਸਲੇਸ਼ਨ ਕੀਤੀ ਪਰਸ਼ੀਅਨ ਤੋਂ ਪੰਜਾਬੀ 'ਚ, ਉਹ ਉਸੇ ਭਾਸ਼ਾ ਦਾ ਹੀ ਬਣਿਆ। ਹਾਂ, ਸੋ ਪਰ ਜਿਹੜੀਆਂ ਕਹਾਣੀਆਂ ਨੇ ਉਹ ਲਗਭਗ ਉਵੇਂ ਦੀ ਉਵੇਂ ਉਤਰ ਆਉਂਦੀ ਆ ਜਦੋਂ ਟਰਾਂਸਲੇਸ਼ਨ, ਮੂਲ ਅਰਥ ਆ ਜਾਂਦਾ, ਹਾਂ ਆ ਜਾਂਦਾ। ਸੋ ਆਪਾਂ ਹੁਣ ਬਾਦਸ਼ਾਹਾਂ ਦੇ ਸੁਭਾਅ ਬਾਰੇ ਗੱਲ ਕਰਦੇ ਹਾਂ, ਕੁਛ ਕੁ ਜਿਹੜੀਆਂ ਆਪਾਂ ਕਹਾਣੀਆਂ ਮਾਰਕ ਕੀਤੀਆਂ ਨੇ ਜਿਹਨੂੰ ਲੱਗਦਾ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਜ਼ਰੂਰ। ਅਤੇ ਉਹਦੇ ਵਿੱਚ ਅੱਜ ਦੀ ਪਹਿਲੀ ਕਹਾਣੀ ਕਿਹੜੀ? ਪਹਿਲੀ ਕਹਾਣੀ ਹੈਗੀ ਆ ਜੀ, ਉਹ ਕਹਿੰਦੇ ਵੀ ਕਹਾਣੀ 'ਚ ਇੱਕ ਪੁੱਜਿਆ ਹੋਇਆ ਸੰਤ ਬਗਦਾਦ ਵਿੱਚ ਆਇਆ, ਹੈ ਨਾ। ਲੋਕਾਂ ਨੇ ਯੂਸਫ ਦੇ ਪੁੱਤਰ ਹਜਾਜ ਨੂੰ ਪਤਾ ਦੇ ਦਿੱਤਾ ਅਤੇ ਉਹ ਉਸ ਨੂੰ ਬੁਲਾ ਕੇ ਅਰਜ਼ ਕੀਤੀ ਕਿ ਮੇਰੀ ਭਲਾਈ ਲਈ ਅਰਦਾਸ ਕਰ। ਵੀ ਸਾਧੂ ਨੂੰ ਕੋਈ ਆਇਆ ਸੀ ਪੁੱਜਿਆ ਹੋਇਆ, ਤਾਂ ਜਿਹੜਾ ਉੱਥੇ ਦਾ ਯੂਸਫ ਦਾ ਪੁੱਤਰ ਸੀ ਉਹਨੂੰ ਦੱਸਤਾ, ਉਹਨੇ ਸਾਧੂ ਨੂੰ ਬੁਲਾ ਕੇ ਕਿਹਾ ਵੀ ਮੇਰੇ ਲਈ ਕੋਈ ਅਰਦਾਸ ਕਰ। ਕਹਿੰਦੇ ਇਹ ਸੁਣ ਕੇ ਸੰਤ ਨੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਇਸ ਦੀ ਜਾਨ ਕੱਢ ਲਵੇ। ਠੀਕ ਹੈ।
ਇਸ ਤੇ ਕਹਿੰਦੇ ਹਜਾਜ ਨੇ ਕਿਹਾ ਕਿ ਇਹ ਕੀ ਅਰਦਾਸ ਹੈ। ਸੰਤ ਨੇ ਕਿਹਾ ਕਿ ਇਹ ਤੇਰੇ ਅਤੇ ਸਾਰੇ ਮੁਸਲਮਾਨਾਂ ਦੀ ਚੰਗਿਆਈ ਲਈ ਬੇਨਤੀ ਹੈ। ਅੱਛਾ, ਠੀਕ ਹੈ ਜੀ। ਤੇ ਉਹ ਕਹਿੰਦੇ ਫਿਰ ਮਸਨਵੀ 'ਚ ਉਹ ਫਿਰ ਗਾਹਾਂ ਐਕਸਪਲੇਨ ਕਰਦੇ ਹਨ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਹੇ ਸ਼ਕਤੀਵਾਨ, ਗਰੀਬਾਂ ਨੂੰ ਸਤਾਉਣ ਵਾਲੇ, ਇਹ ਤੇਰੇ ਬਾਜ਼ਾਰ ਕਦ ਤੱਕ ਸ਼ਰਾਬ ਰਹੇ ਹਨ। ਤੇਰੀ ਇਹ ਹਕੂਮਤ ਕਿਹੜੇ ਕੰਮ, ਤੇਰੀ ਮੌਤ ਹੀ ਚੰਗੀ, ਕਿਉਂਕਿ ਤੂੰ ਲੋਕਾਂ ਨੂੰ ਸਤਾਉਣ ਵਾਲਾ ਹੈ। ਕਿ ਜੇ ਬਾਦਸ਼ਾਹ ਇੰਨਾ ਮਾੜਾ, ਉਹ ਕਹਿੰਦੇ ਫਿਰ ਸੁਭਾਅ ਵਾਲਾ ਹੋਵੇ, ਹਾਂ, ਤਾਂ ਫਿਰ ਉਦੋਂ ਤਾਂ ਉਹ ਮਰਿਆ ਹੀ ਚੰਗਾ ਹੈ। ਹੈ ਨਾ। ਅਤੇ ਇਹ ਗੱਲ ਅੱਜ ਦੇਖੋ ਹੁਣ ਸਮਝਾਉਣ ਦੀ ਗੱਲ ਹੈ ਇੱਕ ਤਰੀਕੇ ਨਾਲ, ਵੀ ਜਿਹੜਾ ਵੀ ਬੰਦਾ ਕਿਸੇ ਚੀਜ਼ ਨੂੰ ਲੀਡ ਕਰਦਾ ਤਾਂ ਉਹਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ, ਸੂਝਵਾਨ, ਸਿਆਣਾ, ਉਹਦਾ ਕਿਰਦਾਰ ਚੰਗਾ ਹੋਵੇ, ਉਹ ਸਾਰਾ ਕੁਛ। ਤੇ ਤਾਂ ਹੀ ਤਾਂ ਦੇਖੋ ਆਪਣੀ ਵੀ ਜਿਹੜੀਆਂ ਕਹਾਵਤਾਂ ਕਹੀ ਨਾ ਵੀ ਮੁਰਦਾ ਬੋਲੂ ਖੱਪਣ ਪਾੜੂ, ਵੀ ਜਦੋਂ ਉਹਨੇ ਕੰਮ ਇੱਦਾਂ ਦੇ ਜਿਹੜੇ ਉਹ ਕਰਨੇ ਆ, ਹਾਂਜੀ, ਤਾਂ ਫਿਰ ਉਹਦੇ ਨਾਲੋਂ ਤਾਂ ਮਰਿਆ। ਜਦੋਂ ਕਿਸੇ ਨੂੰ ਬਦਸੀਸ ਵੀ ਦਿੰਦੇ ਆ, ਆਪਣੀ ਆਮ ਗੱਲ ਦੇ ਨਾਲੋਂ ਤਾਂ ਤੂੰ ਮਰਿਆ ਹੀ ਚੰਗਾ ਹੁੰਦਾ। ਬਿਲਕੁਲ ਇੱਦਾਂ ਹੀ ਕਹਿੰਦੇ, ਇੱਦਾਂ ਹੀ। ਸੋ ਇਹ ਉਸ ਤਰੀਕੇ ਦੇ ਚੀਜ਼ ਆ ਜੀ। ਹੁਣ ਇਹ ਨਾਲ ਦੀ ਅਗਲੀ ਕਹਾਣੀ ਜਿਹੜੀ ਲਿਖੀ ਹੈ, ਹੁਣ ਇਸ ਟੌਪਿਕ 'ਤੇ ਚੱਲ ਰਹੀਆਂ ਨੇ ਕਹਾਣੀਆਂ ਹਨ। ਤਾਂ ਉਹ ਕਹਿੰਦੇ ਬੇਰਹਿਮ ਤੇ ਜ਼ਾਲਮ ਬਾਦਸ਼ਾਹ ਵਿੱਚੋਂ ਇੱਕ ਸ਼ਾਹ ਨੇ ਇੱਕ ਸਾਧੂ ਤੋਂ ਪੁੱਛਿਆ ਕਿ ਤਪੱਸਿਆ ਕਿਹੜੀ ਸਭ ਤੋਂ ਵਧੀਆ ਹੈ। ਵੀ ਜਿਹੜਾ ਬਾਦਸ਼ਾਹ ਸੀ ਬੇਰਹਿਮ ਸੀ ਜ਼ਾਲਮ ਬਾਦਸ਼ਾਹ, ਉਹਨਾਂ ਨੇ ਸਾਧੂ ਨੂੰ ਪੁੱਛਿਆ ਵੀ ਕਿਹੜੀ ਤਪੱਸਿਆ ਸਭ ਤੋਂ ਵਧੀਆ ਹੈ। ਤਾਂ ਕਹਿੰਦੇ ਸਾਧੂ ਨੇ ਜਵਾਬ ਦਿੱਤਾ ਕਿ ਤੇਰੇ ਲਈ ਦੁਪਹਿਰ ਨੂੰ ਸੌਣਾ ਚੰਗਾ ਹੈ, ਤਾਂ ਜੋ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਤੂੰ ਪਰਜਾ ਨੂੰ ਦੁਖੀ ਨਾ ਕਰ ਸਕੇ। ਸਿਆਣੇ ਸੀਗੇ ਸਾਧੂ ਵੀ। ਬਿਲਕੁਲ, ਠੀਕ ਹੈ ਨੇ। ਅਤੇ ਇਹ ਤਾਂ ਹੁਣ ਦੇਖੋ ਵੀ ਬੰਦਾ ਆਪੋ ਆਪਣੇ ਹਿਸਾਬ ਨਾਲ, ਜਿਹੜੇ ਮੁਲਕਾਂ 'ਚ ਰਹਿੰਦੇ ਹੋ, ਜਿਹੜੇ ਤੁਹਾਡੇ ਰਾਜੇ ਆ, ਉਹਨੂੰ ਵੀ ਲੋਕੀ ਇਹੀ ਕਹਿੰਦੇ ਹੋਣੇ ਭਰਾਵਾ ਸੁੱਤਾ ਹੀ ਚੰਗਾ, ਟਿਕਾ ਦਾ ਆਵੇ, ਪਤਾ ਨਹੀਂ ਕੀ ਹੋ ਜਾਣਾ। ਹਾਂ। ਅਤੇ ਇਹਨਾਂ ਦੇਖੋ ਛੋਟੀਆਂ ਛੋਟੀਆਂ ਕਹਾਣੀਆਂ ਦੇ ਵਿੱਚ ਜਦੋਂ ਇਹ ਆਪਾਂ ਪੜ੍ਹਦੇ ਹਾਂ ਕਿਤਾਬ ਦੇ ਵਿੱਚ, ਤਾਂ ਬੰਦਾ ਰੁਕ ਜਾਂਦਾ, ਫਿਰ ਉਹਦੇ ਬਾਰੇ ਸੋਚਦਾ ਵੀ ਇਹਦਾ ਕੀ ਮਤਲਬ ਆ। ਹਾਂਜੀ, ਉਹ ਜਿੱਦਾਂ ਕੰਪੇਅਰ ਕਰਨ ਵਾਲੀ ਗੱਲ ਵੀ ਬੰਦਾ ਲਾ ਕੇ ਵੇਂਦਾ, ਅੱਛਾ ਮੇਰੀ ਜੀਵਨ 'ਤੇ ਕਿਵੇਂ ਢੁੱਕ ਰਹੀ ਆ। ਹੁਣ ਜਿਵੇਂ ਆਹ 4-4, 5 ਇੱਕ ਪੈਰੇ ਦੀਆਂ ਕਹਾਣੀਆਂ ਨੇ, ਇਹ ਕੋਈ ਵੱਡੀ ਤਾਂ ਹੈ ਨਹੀਂ ਨਾ ਜੀ, ਪਰ ਸਿੱਖਿਆਵਾਂ ਦੇਖੋ ਕਿੱਡੀਆਂ ਕਿੱਡੀਆਂ ਦਿੱਤੀਆਂ ਇਹਨਾਂ ਨੇ ਆਪਾਂ ਨੂੰ। ਅਤੇ ਇਹ ਜਿਹੜੀ ਗੱਲ ਆਪਾਂ ਤੁਸੀਂ ਪਹਿਲਾਂ ਵੀ ਕਹੀ ਸੀਗੀ ਵੀ 750-800 ਸਾਲ ਪੁਰਾਣੀ ਕਿਤਾਬ ਆ, ਅਤੇ ਕਹਾਣੀਆਂ ਦੇ ਜਿਹੜੇ ਸਿੱਖਿਆ ਉਹ ਅੱਜ ਵੀ ਉਵੇਂ ਹੀ ਲਾਗੂ ਆ। ਉੱਥੇ ਇੱਥੋਂ ਇਹ ਪਤਾ ਲੱਗਦਾ ਵੀ ਇਨਸਾਨੀ ਸੁਭਾਅ ਨਹੀਂ ਚੇਂਜ ਹੋਇਆ। ਹਾਂ, ਇਨਸਾਨ ਦੀਆਂ ਜਿਹੜੀਆਂ ਇਹ ਅੰਦਰ ਜਿਹੜੇ ਹਿਊਮਨ ਟ੍ਰੇਟ ਲੈ ਕੇ ਅਤੇ ਉਹ ਜਿਹੜੀਆਂ ਚੀਜ਼ਾਂ, ਉਹਦੀਆਂ ਇੱਛਾਵਾਂ, ਉਹ ਉੱਦਾਂ ਹੀ ਚੱਲੀਆਂ ਆ ਰਹੀਆਂ। ਬਿਲਕੁਲ, ਉਦੋਂ ਤੋਂ ਲੈ ਕੇ ਹੁਣ ਤੱਕ। ਹੁਣ ਇੱਕ ਜਿਹੜੀ ਥੋੜ੍ਹੇ 2-3 ਸਫ਼ੇ ਅੱਗੇ ਲੰਘ ਕੇ ਇੱਕ ਕਹਾਣੀ ਆ। ਕਿਹੜੇ ਸਫ਼ੇ 'ਤੇ ਪਹੁੰਚੇ ਹੋਏ ਆ ਤੁਸੀਂ? ਹੁਣ ਆਪਾਂ 24 ਨੰਬਰ 'ਤੇ ਹਾਂ ਜੀ। ਠੀਕ ਹੈ ਜੀ। ਅਤੇ ਉੱਥੇ ਕਹਿੰਦੇ ਵੀ ਕਿਸੇ ਨੇ ਬਾਹਰ ਬਿੱਲੇ ਨੂੰ ਪੁੱਛਿਆ ਕਿ ਤੂੰ ਸ਼ੇਰ ਦੀ ਨੌਕਰੀ ਕਿਉਂ ਪਸੰਦ ਕਰਦਾ ਹੈ। ਹੈ ਨਾ, ਕੋਈ ਬਿੱਲਾ ਸ਼ੇਰ ਦੀ ਨੌਕਰੀ ਕਰਦਾ ਸੀ, ਤਾਂ ਸਹੀ ਆ, ਪੁੱਛਿਆ ਵੀ ਕਿਉਂ ਕਰਦਾ ਤੂੰ ਇਹਨੂੰ। ਕਹਿੰਦਾ ਉੱਤਰ ਮਿਲਿਆ, ਤਾਂ ਜੋ ਉਸ ਦੀ ਖੁਰਾਕ ਦੀ ਰਹਿੰਦ ਖੂੰਹਦ ਖਾਵਾਂ ਅਤੇ ਉਸ ਦੇ ਡਰ ਕਰਕੇ ਦੁਸ਼ਮਣਾਂ ਤੋਂ ਬਚ ਕੇ ਅਮਨ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰ ਸਕਾਂ। ਠੀਕ ਹੈ। ਹੁਣ ਦੇਖੋ ਵੀ ਇਹਨੂੰ ਆਪਾਂ ਆਪ ਵੀ ਕਹਿ ਸਕਦੇ ਹਾਂ ਵੀ ਕਿਉਂ ਤੂੰ ਬਾਦਸ਼ਾਹ ਦੀ ਨੌਕਰੀ ਕਰਦਾ, ਪਰ ਮਨ ਨਹੀਂ ਕਹਿ ਸਕਦੇ ਹਾਂ। ਇੱਕ ਤਾਂ ਕਹਿੰਦਾ ਵੀ ਜਦੋਂ ਬਾਦਸ਼ਾਹ ਕੋਲ ਵਾਧੂ ਸਮਾਨ ਹੁੰਦਾ ਵੀ ਉਹ 'ਚ ਰਹਿੰਦ ਖੂੰਹਦ ਨਾਲ ਸਾਡਾ ਵੀ ਕੰਮ ਚੱਲ ਜਾਂਦਾ, ਨਾਲੇ ਕਿਸੇ ਦੀ ਟੈਨਸ਼ਨ ਨਹੀਂ ਹੈ ਕਿਉਂਕਿ ਤਕੜਾ ਬੰਦਾ, ਸੋ ਹੈ ਨਾ, ਕਿਸੇ ਨੇ ਆਪਾਂ ਨੂੰ ਧੱਕਾ ਨਹੀਂ ਕਰਦਾ। ਕਹਿੰਦੇ ਫਿਰ ਲੋਕਾਂ ਨੇ ਪੁੱਛਿਆ ਕਿ ਜਦ ਤੂੰ ਸ਼ੇਰ ਦੀ ਛਾਂ ਹੇਠਾਂ ਸੁਰੱਖਿਅਤ ਹੈ ਤਾਂ ਉਸ ਦੀਆਂ ਮਿਹਰਬਾਨੀਆਂ ਦੇ ਗੁਣ ਗਾਉਂਦਾ ਹੈ, ਤਾਂ ਉਸਦੇ ਕੋਲ ਕਿਉਂ ਨਹੀਂ ਆਉਂਦਾ। ਉਹ ਕਹਿੰਦਾ ਉੱਤਰ ਮਿਲਿਆ ਕਿ ਹਮਲੇ ਤੋਂ ਮੈਂ ਨਿਡਰ ਨਹੀਂ ਆ, ਹਮਲਾ ਮੇਰੇ 'ਤੇ ਵੀ ਹੋ ਸਕਦਾ, ਹਮਲਾ ਦੇ ਵੀ ਉਹ ਤੋਂ ਨਹੀਂ ਬਚ ਸਕਦਾ ਮੈਂ। ਫਿਰ ਸ਼ੇਰ ਦਾ ਸ਼ੇਰ ਹੀ ਆ। ਹਾਂ। ਸੋ ਕਹਾਣੀ ਦਾ ਮਤਲਬ ਇਹ ਹੀ ਆ ਵੀ ਦੇਖੋ ਹੁਣ ਇਹ 'ਚ ਜਿਹੜੀ ਤੁਸੀਂ ਮਰਜ਼ੀ ਸਿੱਖਿਆ ਲਓ, ਸਿੱਖਿਆ ਲਾ ਲਓ ਵੀ ਆਪਾਂ ਆਪ ਵੀ ਆਪਾਂ ਇਹੋ ਜਿਹੇ ਸਿਸਟਮ 'ਚ ਪਏ ਨੇ ਜਿੱਥੇ ਆਪਾਂ ਲੱਗਦਾ ਵੀ ਨਹੀਂ ਹੈ ਚੰਗੇ ਮਾੜੇ ਦੀ, ਆਪਾਂ ਕਹਿੰਦੇ ਵੀ ਆਪਾਂ ਸੇਫ ਹਾਂ, ਹੈ ਨਾ, ਜਾਂ ਆਪਾਂ ਨੂੰ ਸਾਰਾ ਕੁਛ ਮਿਲਦਾ। ਅਤੇ ਪਰ ਪਤਾ ਵੀ ਸ਼ੇਰ ਦੇ ਸੁਭਾਅ ਦਾ ਕੋਈ ਪਤਾ ਨਹੀਂ ਗਾ, ਕਿੱਦਣ ਉਹਨੇ ਕਿੱਧਰ ਨੂੰ ਹੋ ਜਾਣਾ। ਤਾਂ ਹੀ ਉਹਦੇ ਲਾਗੇ ਵੀ ਨਹੀਂ ਜਾਂਦੇ, ਤਾਂ ਹੀ ਉਹਦੇ ਕੋਲ ਲਾਗੇ ਨਹੀਂ, ਤਾਂ ਹੀ ਰਹਿਣ ਖੂਨ 'ਤੇ ਤਾਂ ਹੀ ਗੁਜ਼ਾਰਾ। ਹਾਂ, ਅਤੇ ਬਿੱਲਾ ਵੀ ਤਾਂ ਹੀ ਉਹਦੇ ਲਾਗੇ ਨਹੀਂ ਜਾਂਦਾ। ਸੋ ਇਹ ਛੋਟੀਆਂ ਛੋਟੀਆਂ ਕਹਾਣੀਆਂ ਨੇ ਜਿਹਦੇ 'ਚ ਆਪਾਂ ਨੂੰ ਬਹੁਤ। ਤੁਸੀਂ ਸ਼ੇਰ ਦੀ ਵਰਦੀ ਵਾਹੀ ਹੋ ਸਕਦੀ ਹੈ, ਬਿਲਕੁਲ, ਪਰ ਸ਼ੇਰ ਨਹੀਂ ਹੋ ਸਕਦੇ ਅੰਦਰੋਂ, ਉਹ ਫਰਕ ਰਹਿਣਾ ਹੀ ਆ। ਬਿਲਕੁਲ। ਦੇਖੋ ਸ਼ੇਰ ਦਾ ਸੁਭਾਅ ਹੀ ਰਹਿਣਾ, ਸ਼ੇਰ ਨੇ ਘਾਹ ਤਾਂ, ਬਿੱਲੇ ਦਾ ਬਿੱਲੇ ਵਾਲਾ ਹੀ ਰਹਿਣਾ। ਹਾਂ, ਅਤੇ ਉਹਨੇ ਘਾਹ ਤਾਂ ਕਦੇ ਖਾਣਾ ਨਹੀਂ, ਘਾਹ ਤਾਂ ਉਹਨੇ ਖਾਣਾ ਨਹੀਂ। ਹੁਣ ਇਹ ਸਾਰੀਆਂ ਬਾਦਸ਼ਾਹਾਂ ਬਾਰੇ ਕਹਾਣੀਆਂ ਨੇ ਵੀ ਬਾਦਸ਼ਾਹ ਪੜ੍ਹਨਗੇ, ਹੈ ਨਾ। ਅੱਛਾ, ਇੱਕ ਮੈਨੂੰ ਪਹਿਲਾਂ ਜਿਹੜੀ ਇੱਕ ਇਹਨਾਂ ਦੀ ਆਉਂਦੀ ਆ, ਮੈਂ ਉਹ ਜਿਹੜੀ ਪੜ੍ਹੀ ਸੀ
ਕਹਿੰਦੇ ਵੀ ਭੈੜੇ ਲੋਹੇ ਤੋਂ ਜਿਹੜੀ ਚੰਗੀ ਤਲਵਾਰ ਨਹੀਂ ਬਣਾਈ ਜਾ ਸਕਦੀ, ਇਸੇ ਤਰੀਕੇ ਦੇ ਨਾਲ ਕੋਈ ਬੰਦਾ ਸਿੱਖਿਆ ਦੇ ਨਾਲ ਸਿਆਣਾ ਨਹੀਂ ਕੀਤਾ ਜਾ ਸਕਦਾ। ਕਹਿੰਦੇ ਅਕਸਰ ਆਪਾਂ ਇਹ ਗੱਲ ਕਹਿੰਦੇ, ਬੜੀ ਕਾਊਂਟਰ ਇੰਟਿਊਟਿਵ ਗੱਲ ਆ, ਮੈਂ ਤਾਂ ਇਹ ਗੱਲ ਇਹ ਕਰ ਰਿਹਾ ਵੀ ਕਈ ਚੀਜ਼ਾਂ ਇੱਦਾਂ ਦੀਆਂ ਵੀ ਨੇ ਵੀ ਉਹਨਾਂ ਨੇ ਨਿਚੋੜ ਤਾਂ ਇਹ ਕੱਢਿਆ ਵੀ ਤੁਸੀਂ ਹੁਣ ਸਿੱਖਿਆ ਦੇਈ ਜਾਈਏ ਕਿਸੇ ਨੂੰ, ਜੇ ਉਹ ਸਿਆਣਾ ਨਹੀਂ ਉਹਨੇ ਕਹਿੰਦੇ ਤਾਂ ਸਿਆਣਾ ਬਣ ਨਹੀਂ ਸਕਣਾ। ਵੀ ਭੈੜੇ ਲੋਹੇ ਦੀ ਜਿਹੜੀ ਆ ਉਹ ਚੰਗੀ ਤਲਵਾਰ ਨਹੀਂ ਜਿਹੜੀ ਉਹ ਬਣ ਸਕਦੀ। ਸੋ ਇਹ ਚੀਜ਼ ਆ, ਕਹਿੰਦੇ ਵੀ ਕਲਰ ਜਿਹੜਾ ਧਰਤੀ ਦੇ ਵਿੱਚ ਕਰਮ ਦਾ ਬੀਜ ਨਸ਼ਟ ਨਾ ਕਰ, ਉਹ ਸੁੰਬਲ ਨਹੀਂ ਉਗਾ ਸਕਦੀ। ਬਿਲਕੁਲ, ਵੀ ਜਿਹੜਾ ਤੁਸੀਂ ਬੀਜ ਸੁੱਟੋਗੇ, ਜਿੱਦਾਂ ਦਾ ਸੁੱਟੋਗੇ ਉਹਨੇ ਉਹੀ ਚੀਜ਼ ਜਿਹੜੀ ਉਗਣੀ ਆ, ਜੋ ਬੀਜੋਗੇ ਉਹੀ ਜਿਹੜਾ ਆ ਉੱਗੂਗਾ, ਤੇ ਉਹੀ ਜਿਹੜਾ ਇਵੈਂਚੁਅਲੀ ਤੁਹਾਨੂੰ ਵੱਢਣਾ ਜਿਹੜਾ ਉਹ ਪੈਣਾ ਆ। ਸੋ ਇਹ ਪਛਾਣ ਕਰਨੀ, ਮੈਨੂੰ ਲੱਗਦਾ ਇੱਥੇ ਆਪਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਆ ਵੀ ਪਛਾਣ ਕਰਨੀ ਚਾਹੀਦੀ ਆ ਵੀ ਜੇ ਤੁਹਾਡਾ ਰਾਜਾ ਪਹਿਲਾਂ ਹੀ ਮਾੜਾ ਹੈ, ਇਹ ਬਾਦਸ਼ਾਹ ਦੇ ਸੁਭਾਅ 'ਚੋਂ ਹੀ ਆ, ਵੀ ਉਹਦੀ ਤੁਸੀਂ ਤਲਵਾਰ ਬਣਾਉਣ ਦੀ ਕੋਸ਼ਿਸ਼ ਕਰ ਲਓ। ਜੇ ਲੋਹੇ ਨੂੰ ਜੰਗ ਲੱਗਾ ਆ ਤਾਂ ਉਹ ਜੰਗ ਵਾਲਾ ਹੀ ਆ, ਉਹ ਲੜ ਨਹੀਂ ਸਕੂਗੀ, ਤਲਵਾਰ ਟਿਕ ਨਹੀਂ ਸਕੂਗੀ। ਸੋ ਇਹ ਲੀਡਰ ਦੇ ਜਿਹੜੇ ਸੁਭਾਅ ਨੂੰ, ਉਹਦੇ ਕਿਰਦਾਰ ਨੂੰ ਵੀ ਪਛਾਣਨ ਦੀ ਗੱਲ ਹੈ। ਬਿਲਕੁਲ, ਦੇਖੋ ਲੀਡਰਾਂ ਨੂੰ ਕਿਵੇਂ ਦੇ ਹੋਣੇ ਚਾਹੀਦੇ। ਅੱਗੇ ਇਹੋ ਜਿਹੀਆਂ ਕਿਤਾਬਾਂ ਹੀ ਪੜ੍ਹਾਉਂਦੇ ਹੁੰਦੇ ਸੀ, ਹੈ ਨਾ, ਜਦੋਂ ਉਹ ਜਿਹੜੇ ਵੀ ਜਿਨ੍ਹਾਂ ਦੀ ਡਿਊਟੀ ਹੁੰਦੀ ਸੀਗੀ ਪੜ੍ਹਾਉਣ ਦੀ ਬਾਦਸ਼ਾਹਾਂ ਦੇ ਬੱਚਿਆਂ ਨੂੰ, ਹੈ ਨਾ, ਅਤੇ ਉਹਨਾਂ 'ਚੋਂ ਪੁਰਾਣੇ ਗ੍ਰੰਥ ਪੜ੍ਹਾਉਂਦੇ ਸੀ, ਰਾਜਨੀਤੀ ਦੇ, ਚਾਣਕਿਆ ਨੀਤੀ ਆਮ ਹੀ ਪੜ੍ਹਾਉਂਦੇ ਸੀਗੇ ਹਿੰਦੁਸਤਾਨ 'ਚ। ਅਤੇ ਉਹਨਾਂ ਦਾ ਇਹ ਸੀਗਾ ਵੀ ਤੁਸੀਂ ਸਿੱਖੋ ਇਹਨਾਂ ਸਾਰੀਆਂ ਚੀਜ਼ਾਂ ਤੋਂ, ਹੈ ਨਾ, ਫਿਰ ਬਾਦਸ਼ਾਹ ਬਣੂਗਾ, ਫਿਰ ਵਧੀਆ ਬਾਦਸ਼ਾਹ ਬਣੂਗਾ ਜਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਹੋਊਗਾ, ਹੈ ਨਾ। ਅਤੇ ਹੁਣ ਇੱਕ ਕਹਾਣੀ ਹੈ ਜਿਹੜੀ ਇਹ ਹੈਗੀ ਹੈ, ਇੱਕ ਬਾਦਸ਼ਾਹ ਨੂੰ ਕਹਿੰਦੇ ਅਜਿਹਾ ਮਾੜਾ ਰੋਗ ਲੱਗ ਗਿਆ ਕਿ ਉਸ ਬਾਰੇ ਉਹ ਦੱਸਣਾ ਵੀ ਹੀ ਚੰਗਾ ਨਹੀਂ ਸਮਝਦਾ ਸੀ, ਹੈ ਨਾ। ਉਹਨੇ ਯੂਨਾਨ ਦੇ ਹਕੀਮਾਂ ਦੀ ਇੱਕ ਰਾਏ ਬਣ ਗਈ ਕਿ ਇਸ ਰੋਗ ਦੀ ਕੋਈ ਦਵਾਈ ਨਹੀਂ ਹੈ। ਠੀਕ ਹੈ ਜੀ, ਸਿਵਾਏ ਇੰਨੇ ਹੀ ਗੁਣਾਂ ਵਾਲੇ ਆਦਮੀ ਦੇ ਪਿੱਤੇ ਦੇ ਬਾਦਸ਼ਾਹ ਨੂੰ ਪਿੱਤਾ ਲਿਆਉਣ ਦਾ ਹੁਕਮ ਦੇ ਦਿੱਤਾ। ਮਤਲਬ ਕਹਿੰਦੇ ਵੀ ਉਹ ਕਹਿੰਦੇ ਵੀ ਜਿਹੜੇ ਹਕੀਮਾਂ ਦੀ ਰਾਏ ਬਣ ਗਈ ਵੀ ਇਹਦਾ ਕੋਈ ਇਲਾਜ ਤਾਂ ਨਹੀਂ ਗਾ, ਪਰ ਕੋਈ ਇਹੋ ਜਿਹਾ ਜਿਹਨੂੰ ਕੋਈ ਇਹੋ ਜਿਹੀ ਬਿਮਾਰੀ ਲੱਗੀ ਹੋਵੇ, ਕੋਈ ਉਹੋ ਜਿਹਾ ਬੰਦਾ ਲਿਆਂਦਾ ਜਾਵੇ, ਉਹਨੂੰ ਮਾਰ ਕੇ ਉਹਦਾ ਜਿਹੜਾ ਪਿੱਤਾ ਉਹ ਬੇਸਿਕਲੀ ਬਦਲਿਆ ਜਾਵੇ, ਅਤੇ ਤਾਂ ਉਹ ਹੋ ਸਕਦਾ ਹਨ। ਅਤੇ ਕਹਿੰਦੇ ਵੀ ਇੱਕ ਦਿਨ ਇੱਕ ਕਿਸਾਨ ਦੇ ਪੁੱਤਰ ਨੂੰ ਲੈ ਆਏ, ਜਿਸ ਵਿੱਚ ਉਸ ਰੋਗੀ ਵਾਲੇ ਚਿੰਨ੍ਹ ਸਨ ਜੋ ਯੂਨਾਨੀ ਹਕੀਮਾਂ ਨੇ ਪਰਖੇ ਸਨ। ਮੁੰਡੇ ਦੇ ਮਾਪਿਆਂ ਨੂੰ ਸੱਦ ਕੇ ਬੇਅੰਤ ਦੌਲਤ ਦੇ ਕੇ ਉਸ ਨੂੰ ਰਜਾਮੰਦ ਕਰ ਲਿਆ ਉਹਨਾਂ ਨੇ, ਵੀ ਤੇਰਾ ਪਿੱਤਾ ਕੱਢ ਲੈਣਾ ਤੇ ਗੁਰਦਾ ਲੈ ਜਾਣਾ, ਤੇਰਾ ਬੱਚੇ ਨੂੰ ਲੈ ਜਾਣਾ, ਹੈ ਨਾ। ਅਤੇ ਵੀ ਕਹਿੰਦੇ ਕਾਜੀ ਨੇ ਵੀ ਫੈਸਲਾ ਦੇ ਦਿੱਤਾ ਕਿ ਬਾਦਸ਼ਾਹੀ ਸੁਰੱਖਿਆ ਲਈ ਪ੍ਰਜਾ ਵਿੱਚੋਂ ਇੱਕ ਆਦਮੀ ਦਾ ਖੂਨ ਕਰਨਾ ਠੀਕ ਹੈ। ਮਾਰ ਦੋ, ਵੀ ਇੱਕ ਨੂੰ ਮਾਰ ਸਕਦੇ ਹਾਂ, ਬਲੀ ਦੇ ਦਿਓ ਇਹਦੀ। ਹਾਂ, ਠੀਕ ਹੈ ਜੀ। ਅਤੇ ਕਹਿੰਦੇ ਜਦੋਂ ਜਲਾਦ ਨੇ ਮਾਰਨ ਦਾ ਇਰਾਦਾ ਕੀਤਾ ਤਾਂ ਮੁੰਡਾ ਕਹਿੰਦੇ ਅਸਮਾਨ ਵੱਲ ਆਪਣਾ ਸਿਰ ਉੱਪਰ ਕਰਕੇ ਹੱਸਣ ਲੱਗ ਪਿਆ। ਤਾਂ ਬਾਦਸ਼ਾਹ ਨੇ ਹੱਸਣ ਦਾ ਕਾਰਨ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ ਕਿ ਪੁੱਤਰ ਦਾ ਨਖਰਾ ਮਾਪਿਆਂ 'ਤੇ ਹੁੰਦਾ। ਠੀਕ ਆ, ਜਿਹੜਾ ਵੀ ਪੁੱਤਰ ਦੀ ਜਿਹੜੀ ਵੀ ਚੀਜ਼ਾਂ ਕਰਦਾ ਬੰਦਾ, ਆਦਤਾਂ ਕਹਿ ਲਓ, ਹਾਂ, ਜਾਂ ਜੇ ਕੋਈ ਵੀ ਚੀਜ਼ਾਂ ਉਹਦੇ ਚਾਅ ਹੁੰਦੇ ਉਹ ਮਾਪਿਆਂ 'ਤੇ ਡਿਪੈਂਡ ਕਰਦੇ। ਅਤੇ ਉਹ ਕਹਿੰਦੇ ਵੀ ਜਿਹੜਾ ਝਗੜਾ ਪੁੱਤਰ ਦਾ ਨਖਰਾ ਮਾਪਿਆਂ 'ਤੇ ਹੁੰਦਾ, ਅਤੇ ਝਗੜਾ ਕਾਜ਼ੀਆਂ ਅੱਗੇ ਲਿਆਂਦਾ ਜਾਂਦਾ ਹੈ, ਅਤੇ ਇਨਸਾਫ ਬਾਦਸ਼ਾਹ ਤੋਂ ਮੰਗੀਦਾ ਹੈ। ਤਿੰਨ ਚੀਜ਼ਾਂ ਵਿੱਚ ਪੁੱਤਰ ਦਾ ਉਹ ਕਹਿੰਦਾ ਵੀ ਜਿਹੜੇ ਨਖਰਾ ਮਾਪਿਆਂ 'ਤੇ, ਹਾਂ, ਅਤੇ ਜਿਹੜਾ ਝਗੜਾ ਉਹ ਕਾਜ਼ੀ ਸੁਲਝਾਉਂਦਾ, ਅਤੇ ਇਨਸਾਫ ਬਾਦਸ਼ਾਹ ਤੋਂ। ਠੀਕ ਹੈ, ਉਹ ਕਹਿੰਦਾ ਮੇਰੇ ਮਾਪਿਆਂ ਨੇ ਪੈਸੇ ਖਾਤਰ ਮੈਨੂੰ ਮੌਤ ਦੇ ਕਾਬੂ ਕਰਵਾ ਦਿੱਤਾ, ਅਤੇ ਕਾਜ਼ੀ ਨੇ ਕਤਲ ਦਾ ਹੁਕਮ ਸੁਣਾ ਦਿੱਤਾ, ਅਤੇ ਬਾਦਸ਼ਾਹ ਆਪਣੀ ਭਲਾਈ ਮੇਰੀ ਮੌਤ ਵਿੱਚ ਵੇਖਦਾ ਹੈ। ਅਤੇ ਕਹਿੰਦਾ ਪਰ ਹੁਣ ਪਰਮਾਤਮਾ ਤੋਂ ਬਿਨਾਂ ਮੇਰੀ ਕੋਈ ਸੁਣਵਾਈ ਨਹੀਂ, ਹੁਣ ਪਰਮਾਤਮਾ ਅੱਗੇ ਅਰਦਾਸ ਕਰਾਂਗਾ। ਅਤੇ ਕਹਿੰਦੇ ਵੀ ਉੱਥੇ ਫਿਰ ਬਾਦਸ਼ਾਹ 'ਤੇ ਇਸ ਗੱਲ ਦਾ ਇੰਨਾ ਪ੍ਰਭਾਵ ਪਿਆ ਕਿ ਉਹਦੀ ਅੱਖਾਂ ਵਿੱਚ ਹੰਝੂ ਆ ਗਏ। ਉਸਨੇ ਕਿਹਾ ਕਿ ਅਜਿਹੇ ਬੇਗੁਨਾਹ ਬੱਚੇ ਨਾਲੋਂ ਮੇਰਾ ਮਰਨਾ ਚੰਗਾ ਹੈ। ਇੱਥੇ ਬਾਦਸ਼ਾਹ ਇਨਸਾਫ ਕਰ ਗਿਆ। ਹਾਂ, ਫਿਰ ਇਹ ਹੁਣ ਸਮਝ ਗਿਆ, ਐਗਜ਼ਾਮਪਲਾਂ ਦਿੱਤੀਆਂ ਸਾਰੀਆਂ ਵੀ ਕਿਹੋ ਜਿਹੇ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਹੈ ਨਾ। ਗੱਲ ਤਾਂ ਸਮਝਾਉਣ ਦੀ ਹੈ ਵੀ ਜੇ ਹੁਣ ਕਿਸੇ ਨੂੰ ਮਾਰ ਕੇ ਬਾਦਸ਼ਾਹ ਦੀ ਉਮਰ ਵਧਾਵੇ ਤਾਂ ਪ੍ਰਜਾ ਨੂੰ ਤਾਂ ਇਹ ਚੰਗੀ ਗੱਲ ਨਹੀਂ ਹੈ, ਇਨਸਾਫ ਨਹੀਂ। ਹਾਂ, ਪਰ ਇੱਥੇ ਇਹ ਵੀ ਨਾਲ ਬਾਟਮ ਲਾਈਨ ਵਿੱਚ ਇਹ ਵੀ ਗੱਲ ਅਰਸ਼ਦੀਪ ਸਿੰਘ ਵੀ ਉਹ ਵੀ ਕਹਿੰਦੇ ਵੀ ਜਦੋਂ ਸਾਰੇ ਦਰਵਾਜ਼ੇ ਬੰਦ ਹੁੰਦੇ ਆ ਤਾਂ ਫਿਰ ਰੱਬ ਦੇ ਅੱਗੇ ਹੀ ਅਰਦਾਸ ਹੁੰਦੀ ਹੈ। ਹਾਂਜੀ,
ਇਹ ਪਹਿਲਾਂ ਵੀ ਇੱਕ ਆਪਾਂ ਕਹਾਣੀ ਪੜ੍ਹੀ ਸੀਗੀ, ਉਹਦੇ 'ਚ ਵੀ ਇਹੀ ਕਿਹਾ ਸੀਗਾ ਵੀ ਜਦੋਂ ਸਾਰਾ ਕੁਝ ਹੀ ਬੰਦ ਹੋ ਜਾਂਦਾ ਫਿਰ ਪਰਮਾਤਮਾ ਅੱਗੇ ਅਰਦਾਸ ਕਰਨ ਲੱਗ ਜਾਂਦਾ ਬੰਦਾ, ਜਾਂ ਲੜਨ ਲੱਗ ਗਿਆ ਤਾਂ ਤਲਵਾਰ ਚੱਕ ਲੈਂਦਾ। ਤੇ ਇਹਦੇ ਵਿੱਚ ਮੈਂ ਇੱਕ ਕਹਾਣੀ ਪੜ੍ਹੀ, ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਦਾ, ਜਿਹੜੀ ਮੈਨੂੰ ਲੱਗਾ ਵੀ ਇਹ ਵੀ ਜ਼ਰੂਰੀ ਆ। ਵੀ ਕਹਿੰਦੇ ਵੀ ਜਿਹੜਾ ਬਾਦਸ਼ਾਹ ਗਰੀਬਾਂ ਤੇ ਕਮਜ਼ੋਰਾਂ ਤੇ ਜ਼ੁਲਮ ਕਰਦਾ ਆ, ਔਕੜ ਆਉਣ ਤੇ ਉਸਦੇ ਦੋਸਤ ਮਿੱਤਰ ਵੀ ਉਸਦੇ ਵੈਰੀ ਬਣ ਜਾਂਦੇ ਨੇ। ਇਹ ਆਪਾਂ ਅੱਜ ਦੇ ਸਮੇਂ 'ਚ ਦੇਖ ਰਹੇ ਹਾਂ ਜੀ। ਬਿਲਕੁਲ ਠੀਕ ਹੈ ਨਾ। ਸੋ ਕਹਿੰਦੇ ਵੀ ਸੋ ਪ੍ਰਜਾ ਨੂੰ ਸਦਾ ਸ਼ਾਂਤ ਰੱਖ ਕੇ ਜੰਗ ਵੱਲ ਟਿਕ ਕੇ ਬੈਠ, ਕਿਉਂਕਿ ਨਿਆਂਪਾਲਕ ਰਾਜੇ ਦੀ ਪ੍ਰਜਾ ਹੀ ਉਸ ਦੀ ਫੌਜ ਹੁੰਦੀ ਹੈ। ਸੋ ਗਰੀਬਾਂ ਦਾ ਖਿਆਲ ਰੱਖ ਤੇ ਸਮੇਂ ਦੀ ਧੱਕੇਸ਼ਾਹੀ ਤੋਂ ਡਰ। ਸੋ ਕਹਿੰਦੇ ਵੀ ਇੱਕ ਬਾਦਸ਼ਾਹ ਇੱਕ ਪੱਕੇ ਸੇਵਕ ਨਾਲ ਕਿਸ਼ਤੀ ਵਿੱਚ ਬੈਠਾ ਸੀ। ਸੇਵਕ ਨੇ ਪਹਿਲਾਂ ਕਦੇ ਦਰਿਆ ਨਹੀਂ ਸੀ ਦੇਖਿਆ ਤੇ ਨਾ ਹੀ ਉਸਨੂੰ ਕਿਸ਼ਤੀ ਦੀਆਂ ਔਕੜਾਂ ਦਾ ਪਤਾ ਸੀ। ਉਹਨੇ ਰੋਣਾ ਪਿੱਟਣਾ ਕੰਬਣਾ ਸ਼ੁਰੂ ਕਰ ਦਿੱਤਾ। ਉਹਨੂੰ ਦੇਖ ਕੇ ਬਾਦਸ਼ਾਹ ਦੀ ਖੁਸ਼ੀ ਵਿੱਚ ਫਰਕ ਆ ਗਿਆ ਤੇ ਉਸ ਤੋਂ ਸਿਆ ਨਾ ਗਿਆ ਤੇ ਨਾ ਹੀ ਕੋਈ ਇਲਾਜ ਹੀ ਸੁੱਝਿਆ। ਨਾਲ ਹੀ ਕਿਸ਼ਤੀ ਵਿੱਚ ਬੈਠੇ ਇੱਕ ਸਿਆਣੇ ਨੇ ਬੇਨਤੀ ਕੀਤੀ, ਜੇ ਹੁਕਮ ਹੋਵੇ ਮੈਂ ਇਸ ਨੂੰ ਚੁੱਪ ਕਰਾ ਦੇਵਾਂ। ਬਾਦਸ਼ਾਹ ਨੇ ਪ੍ਰਵਾਨ ਕਰਦਿਆਂ ਕਿਹਾ, ਤੇਰੀ ਬੜੀ ਮਿਹਰਬਾਨੀ ਹੋਵੇਗੀ। ਸਿਆਣੇ ਨੇ ਉਸਨੂੰ ਦਰਿਆ ਵਿੱਚ ਲਟਕਾ ਕੇ ਕਈ ਗੋਤੇ ਦਿੱਤੇ ਤੇ ਫਿਰ ਪਤਵਾਰ ਨਾਲ ਬੰਨ੍ਹ ਦਿੱਤਾ। ਪਾਣੀ ਵਿੱਚ ਕਾਫੀ ਚਿਰ ਖੱਜਲ ਹੋਣ ਉਪਰੰਤ ਜਦੋਂ ਬਾਹਰ ਨਿਕਲਿਆ ਤਾਂ ਚੁੱਪ ਕਰਕੇ ਕਿਸ਼ਤੀ ਦੀ ਇੱਕ ਨੁੱਕਰ ਵਿੱਚ ਬੈਠ ਗਿਆ। ਬਾਦਸ਼ਾਹ ਨੇ ਹੈਰਾਨ ਹੋ ਕੇ ਉਸ ਨੂੰ ਚੁੱਪ ਹੋਣ ਦਾ ਕਾਰਨ ਪੁੱਛਿਆ। ਸਿਆਣੇ ਨੇ ਆਖਿਆ ਕਿ ਪਹਿਲਾਂ ਉਸਨੇ ਡੁੱਬਣ ਦੀ ਤਕਲੀਫ ਨਹੀਂ ਸੀ ਦੇਖੀ, ਕਿਸ਼ਤੀ ਵਿੱਚ ਬੈਠਣ ਦੇ ਢੰਗ ਨੂੰ ਨਹੀਂ ਸੀ ਜਾਣਦਾ। ਆਰਾਮ ਦੀ ਕਦਰ ਉਹ ਜਾਣਦਾ ਹੈ ਜਿਸ ਨੇ ਦੁੱਖ ਨੂੰ ਹੰਢਾਇਆ ਹੋਵੇ। ਕੋਈ ਹੁਣ ਉਹਨੇ ਉਹ ਦੇਖ ਲਿਆ ਥੱਲੇ ਪਾਣੀ 'ਚ ਗੋਤਾ ਖਾ ਕੇ ਵੀ ਕੀ ਮੈਂ ਬਚ ਸਕਦਾ, ਹਾਂ, ਤੇ ਵੀ ਕੀ ਔਖਿਆਈ ਹੈ ਜਿੱਥੇ ਹੁਣ ਕਿਸ਼ਤੀ 'ਚ ਬੈਠਾ ਆਰਾਮ ਨਾਲ ਬੈਠਾ। ਦੇਖੋ ਇਹਨਾਂ ਦੀ ਕਹਾਣੀਆਂ ਦੀ ਨਾ ਇੱਕ ਗੱਲ ਹੋਰ ਖਾਸੀਅਤ ਆ ਕਿ ਹਰੇਕ ਬੰਦਾ ਨਾ ਹਰੇਕ ਇੱਕ ਆਡੀ ਕਹਾਣੀ ਤਰੀਕੇ ਨਾਲ ਪੜ੍ਹਦਾ, ਇੱਕ ਆਡੀ ਸਿੱਖਿਆ ਮਿਲਦੀ ਹੈ। ਬਿਲਕੁਲ ਬਿਲਕੁਲ ਇਹੀ ਜਿਹੜੀਆਂ ਛੋਟੀਆਂ ਗੱਲਾਂ ਮੈਂ ਉਹ ਤਾਂ ਜਿੱਦਾਂ ਸ਼ੁਰੂਆਤ 'ਚ ਕਿਹਾ ਵੀ ਇਸੇ ਲਈ ਬੰਦਾ ਆਪਣੇ ਤੇ ਢਾਲ ਕੇ ਵਹਿੰਦਾ। ਸੋ ਕਿਤਾਬ ਚੀਜ਼ ਇਹੋ ਜਿਹੀ ਆ, ਬਿਲਕੁਲ ਉਹ ਤੁਹਾਡੇ ਨਾਲ ਹਰ ਇੱਕ ਦੇ ਨਾਲ ਵੱਖਰੇ ਢੰਗ ਨਾਲ ਗੱਲ ਕਰ ਰਹੀ ਹੁੰਦੀ ਆ। ਸੋ ਇਸੇ ਲਈ ਜਦੋਂ ਤੁਸੀਂ ਕਿਤਾਬ ਪੜ੍ਹਦੇ ਆ, ਮੈਂ ਇਸ ਦੇ ਵਿੱਚ ਹੋਰ ਕੁਝ ਸਿੱਖਿਆ, ਸੁਣਨ ਵਾਲੇ ਨੇ ਕੁਝ ਹੋਰ ਸਿੱਖਿਆ, ਤੁਸੀਂ ਕੁਝ ਹੋਰ ਸਿੱਖਿਆ। ਹੋ ਸਕਦਾ ਕਈਆਂ ਦੀ ਆਪਸ 'ਚ ਮੇਲ ਵੀ ਖਾਣੀ ਆ, ਪਰ ਇਹ ਵੀ ਨਾਲ ਆ ਵੀ ਵੱਖਰੇ ਢੰਗ ਦੇ ਨਾਲ ਜਿਹੜਾ ਹੁੰਦਾ। ਹੁਣ ਜਿੱਦਾਂ ਤੁਸੀਂ ਕਿਹਾ ਵੀ ਦੋ ਚੀਜ਼ਾਂ ਇਹਦੇ ਵਿੱਚ ਇਹ ਆ ਵੀ ਹੁਣ ਜੇ ਰਾਜਾ ਧਿਆਨ ਰੱਖੇ, ਇਹਨਾਂ ਦੀ ਤਿਆਰੀ ਕਰਾਵੇ, ਉਹਨਾਂ ਨੇ ਇਸ ਦੇ ਵਿੱਚ ਇਹ ਗੱਲ ਕਹਿਣ ਦੀ ਵੀ ਗੱਲ ਆਖੀ ਆ ਵੀ ਆਪਣੀ ਫੌਜ ਤੇ ਆਪਣੇ ਜਿਹੜੇ ਲੋਕਾਂ ਨੂੰ ਇਹ ਚੀਜ਼ਾਂ ਦਾ ਤੁਹਾਨੂੰ ਉਹਦੇ ਵਿੱਚੋਂ ਕੱਢਣਾ ਚਾਹੀਦਾ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਹ ਅਖਿਆਈ ਜਿਹੜੀ ਉਹ ਤੁਹਾਨੂੰ ਆ ਸਕਦੀ ਆ। ਜਿਹੜਾ ਅਕਸਰ ਇੱਕ ਲੋਕਾਂ 'ਚ ਵੀ ਆਸ ਹੁੰਦੀ ਵੀ ਸਭ ਕੁਝ ਚੰਗਾ ਹੀ ਚੱਲਦਾ ਰਹੇ, ਉਹਨਾਂ ਜ਼ਿੰਦਗੀ 'ਚ ਆਮ ਇਨਸਾਨ ਦੇ ਜਾਂ ਕਿਸੇ ਦੇ ਵੀ ਉਹ ਉੱਦਾਂ ਨਹੀਂ ਰਹਿੰਦੀ ਤੇ ਨਾ ਹੀ ਦੁਨੀਆ ਦੇ ਵਿੱਚ ਮੁਲਕਾਂ ਦੇ ਉੱਤੇ ਰਹਿੰਦੀ। ਸੋ ਬਦਲਾਅ ਆਉਂਦੇ ਰਹਿੰਦੇ ਆ, ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਬਿਲਕੁਲ। ਇਹਨਾਂ ਤੁਸੀਂ ਇੱਕ ਮੈਨੂੰ ਗੱਲ ਯਾਦ ਕਰਾ ਦਿੱਤੀ ਆ, ਇੱਕ ਜਦੋਂ ਆਪਾਂ ਕਹਿੰਦੇ ਵੀ ਹਰੇਕ ਚੀਜ਼ ਹਰੇਕ ਬੰਦਾ ਹਰੇਕ ਉਹੀ ਚੀਜ਼ ਪੁੱਛੋ ਤੇ ਉਹ ਅੱਡ ਅੱਡ ਜਾਂ ਤਰੀਕੇ ਨਾਲ ਸਮਝਦਾ ਜਾਂ ਆਨਸਰ ਕਰਦਾ। ਹਾਂਜੀ। ਤੇ ਇੱਕ ਨਾ ਰੇਸ਼ਮਾ ਹੋਇਆ ਪੰਜਾਬੀ ਸਿੰਗਰ ਪਾਕਿਸਤਾਨ ਵਾਲੇ ਪਾਸੇ। ਹਾਂਜੀ। ਤੇ ਉਹਨਾਂ ਦੀ ਬਹੁਤ ਪੁਰਾਣੀ ਇੰਟਰਵਿਊ ਇੱਕ ਮੈਂ ਸੁਣ ਰਿਹਾ ਸੀਗਾ। ਤੇ ਉਹਦੇ 'ਚ ਉਹ ਜਿਹੜੇ ਜਿਵੇਂ ਆਪਣੇ ਨਹੀਂ ਪਹਿਲਾਂ ਰੇਡੀਓ 'ਤੇ ਇੰਟਰਵਿਊ ਹੁੰਦੀ ਸੀ, ਉਹ ਜਿਵੇਂ ਗੋਡੇ ਭਾਰ ਬੈਠੇ ਹੁੰਦੇ ਸੀਗੇ ਪਰ ਹੈ ਨਾ ਸਿੰਪਲ ਜਿਹੇ ਤਰੀਕੇ। ਤੇ ਉਹਦੇ 'ਚ ਜਿਹੜੀ ਉਹ ਰੇਡੀਓ ਹੋਸਟ ਆ ਜਾਂ ਪੁੱਛਦੀ ਹੈ TV ਵਾਲੀ, ਦੂਰਦਰਸ਼ਨ ਟਾਈਪ ਸੀਗਾ। ਤੇ ਉਹ ਕਹਿੰਦੀ ਵੀ ਤੁਸੀਂ ਮੈਨੂੰ ਦੱਸ ਵੀ ਤੈਨੂੰ ਇੰਨੇ ਲੋਕ ਸੁਣਦੇ ਆ, ਵੀ ਤੈਨੂੰ ਇੱਕ ਬੰਦਾ ਦੱਸ ਵੀ ਜਿਹੜਾ ਤੈਨੂੰ ਬਹੁਤ ਪਸੰਦ ਹੋਵੇ। ਉਹ ਕਹਿੰਦੀ ਇੱਕ ਤਾਲਾ ਪਰਵਤਗਾਰ। ਹੁਣ ਜਿਹੜਾ ਪੁੱਛਣ ਵਾਲੀ ਸੀ ਉਹ ਬਾਰ-ਬਾਰ ਉਹਨੂੰ ਇਹ ਪੁੱਛ ਰਹੀ ਸੀ ਵੀ ਮੈਨੂੰ ਕੋਈ ਗਾਇਕ ਦਾ ਨਾਮ ਦੱਸ, ਸਿੰਗਰ ਦੱਸ, ਕੋਈ ਸਿੰਗਰ ਦੱਸ ਵੀ ਤੇਰਾ ਕੋਈ ਸਮਕਾਲੀ, ਕੋਈ ਕਿੱਦਾਂ ਦਾ ਪਹਿਲਾਂ ਵਾਲਾ, ਕੋਈ ਪੁਰਾਣਾ, ਕੋਈ ਹੈ ਨਾ ਜਾਂ ਕੋਈ ਹੋਣ ਵਾਲਾ। ਤੇ ਉਹ ਕਹਿੰਦੀ ਵੀ ਇੱਕ ਦਾ ਤਾਂ ਮੈਂ ਨਾ ਹੀ ਨਹੀਂ ਲਿਆ ਸੀ, ਜੇ ਇੱਕ ਦੀ ਗੱਲ ਕਰਨੀ ਹੈ ਤਾਂ ਅੱਲਾ ਪਰਵਤਗਾਰ ਹੀ ਹੈ। ਹਾਂ ਵੀ ਉਹੀ ਆ। ਹਾਂ ਵੀ ਚਾਹੇ ਜਿੱਥੋਂ ਮਰਜ਼ੀ ਲੈ ਲਓ, ਵੀ ਇੱਕ ਨਹੀਂ ਮੈਂ ਕਹਿ ਸਕਦੀ ਕਿਸੇ, ਜਦੋਂ ਇੱਕ ਦੀ ਗੱਲ ਹੋਣੀ ਹੈ ਕਹਿੰਦੀ ਉਦੋਂ ਅੱਲਾ ਪਰਵਤਗਾਰ ਦਾ ਹੀ ਨਾਮ, ਰੱਬ ਹੀ ਆ। ਸੋ ਦੇਖੋ ਵੀ ਉਹਨੇ ਕੁਐਸਚਨ ਕੀ ਪੁੱਛਿਆ, ਉਹਨੂੰ ਕਿਵੇਂ ਲੱਗਿਆ, ਉਹਨੇ ਉਹਦਾ ਕੀ ਆਨਸਰ, ਕੀ ਉੱਤਰ ਦਿੱਤਾ, ਹੈ ਨਾ। ਸੋ ਬਹੁਤ ਫਰਕ ਪੈ ਜਾਂਦਾ ਚੀਜ਼ਾਂ ਦਾ। ਤੇ ਇਸੇ ਕਰਕੇ ਕਈ ਵਾਰ ਜਿਹੜੇ ਪੁਰਾਣੇ ਕਵਿਤਾ ਵੀ ਲਿਖੀ ਆ ਪੁਰਾਣੀ, ਹੈ ਨਾ,
ਕਾਫੀ ਉਹਨਾਂ ਤੇ ਅੱਜ ਕੱਲ ਗਾਣੇ ਬਣੇ ਜਿਹੜੇ ਉਹਨਾਂ ਦੇ ਵੀਡੀਓ ਬਣ ਜਾਂਦੇ ਨੇ। ਜਦੋਂ ਗਾਣੇ ਤੇ ਵੀਡੀਓ ਬਣ ਜਾਂਦਾ ਮੈਨੂੰ ਐਂ ਲੱਗਦਾ ਹੁੰਦਾ ਵੀ ਇਹਦਾ ਨਾ ਸਿਰਫ ਇੱਕੋ ਹੀ ਮਤਲਬ ਰਹਿ ਗਿਆ ਹੁਣ, ਜਿਹੜਾ ਵੀਡੀਓ ਦੱਸਣਾ ਚਾਹੁੰਦਾ। ਜਿਹਨੇ ਨਹੀਂ ਦੇਖੀ ਉਹਦੇ ਲਈ ਵੱਖਰੇ ਹੋ ਸਕਦੇ ਆ। ਹਾਂ, ਜਿਹਨੇ ਸੁਣ ਲਈ ਉਹ ਕਵਿਤਾ ਉਹਨੇ ਉਹਦੇ ਪਤਾ ਨਹੀਂ ਕੀ ਅਰਥ ਕੱਢਣੇ, ਕਿਸੇ ਨੇ ਕੀ ਕੱਢਣੇ, ਜਿਹੜੀ ਵਧੀਆ ਲਿਖੀ ਹੈ। ਠੀਕ ਹੈ, ਜਦੋਂ ਉਹਦਾ ਕੋਈ ਵੀਡੀਓ ਬਣਾ ਕੇ ਦੇ ਦਿੰਦੇ ਆ, ਫਿਰ ਜਦੋਂ ਬੰਦਾ ਵੀ ਪਹਿਲੀਏ ਸੁਣਿਆ ਨਹੀਂ ਹੁੰਦਾ ਨਾਲ ਵੀਡੀਓ ਦੇਖਦਾ ਤਾਂ ਉਹਨੂੰ ਬਸ ਇਹੀ ਪਤਾ ਲੱਗਦਾ ਵੀ ਆਹ ਅੱਛਾ ਇਹਦਾ ਆਹ ਮਤਲਬ ਕਹਿਣਾ ਚਾਹੁੰਦਾ। ਫਿਰ ਜਿਹੜੀ ਤੁਹਾਡੀ ਥਾਟ ਦੀ ਫਰੀਡਮ ਉੱਥੇ ਹੀ ਖਤਮ ਹੋ ਜਾਂਦੀ ਹੈ। ਹਾਂਜੀ, ਉਹ ਤੁਹਾਡੇ ਤੇ ਥੋਪ ਦਿੱਤਾ ਗਿਆ। ਸੋ ਕਿਤਾਬ ਪੜ੍ਹਨੀ ਆਪਾਂ ਕਹਿੰਦੇ ਜ਼ਰੂਰੀ ਆ। ਜਦੋਂ ਤੁਸੀਂ ਕਹਾਣੀਆਂ ਪੜ੍ਹਦੇ ਹੋ, ਆਪਾਂ ਕੁਛ ਹੋਰ ਦੱਸਣਾ, ਜਿਹਨੇ ਆਪਾਂ ਤੋਂ ਬਾਅਦ 'ਚ ਪੜ੍ਹਨੀ ਹੈ ਜਾਂ ਜਿਨ੍ਹਾਂ ਨੇ ਆਪਾਂ ਤੋਂ ਪਹਿਲਾਂ ਪੜ੍ਹੀ ਆ ਉਹਨਾਂ ਨੇ ਹੋਰ ਚੀਜ਼ਾਂ ਦੇਖੀਆਂ ਹੋਣ। ਈਵਨ ਇਹ ਗੱਲ ਵੀ ਆ ਨਾ ਵੀ ਕਿਤਾਬ ਪੜ੍ਹਨ ਦੇ ਨਾਲ ਆਪਾਂ ਨਿਆਣਿਆਂ ਨੂੰ ਕਿਉਂ ਕਹਿੰਦੇ ਕਿਤਾਬਾਂ ਪੜ੍ਹਨ ਦੇ ਲਈ, ਸਭ ਨੂੰ ਹੀ ਵੀ ਬੰਦੇ ਦਾ ਕ੍ਰੀਏਟਿਵ ਥਾਟ ਬਣਦਾ। ਬਿਲਕੁਲ, ਵੀ ਕਹਾਣੀ 'ਚ ਪਾਤਰ ਆਪ ਬਣਾ ਕੇ ਜਿਹੜੀਆਂ ਇਹ ਗੱਲਾਂ ਹੁੰਦੀਆਂ ਜਾਂ ਜਿਹੜੇ ਪਾਤਰ ਹੁੰਦੇ, ਕਰੈਕਟਰ ਹੁੰਦੇ ਆ ਜਾਂ ਕਿੱਦਾਂ ਵੀ ਆ, ਉਹ ਬੰਦਾ ਉਹ ਜਿਹਨੂੰ ਤੁਸੀਂ ਕਿਸੇ ਨੂੰ ਜਾਣਦੇ ਹੁੰਦੇ ਉਹਨੂੰ ਉੱਥੇ ਬਿਠਾ ਲੈਂਦਾ। ਬਿਲਕੁਲ, ਵੀ ਵੀ ਆਹ ਇੱਥੇ ਹੋਊਗਾ, ਵੀ ਇੱਥੇ ਅਰਸ਼ ਹੋ ਸਕਦਾ ਆ, ਇੱਥੇ ਰਾਜ ਹੋ ਸਕਦਾ ਆ, ਇੱਥੇ ਕੋਈ ਹੋ ਸਕਦਾ ਆ। ਸੋ ਬੰਦਾ ਉਹਨੂੰ ਉਸ ਹਿਸਾਬ ਦੇ ਨਾਲ ਢਾਲ ਕੇ ਯਾਰ ਹਾਂ ਵਾਕਿਆ ਹੀ ਇੱਦਾਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਤੁਸੀਂ ਰੱਬ ਕੇ ਅਰਦਾਸ ਵਾਲੀ ਜਿਹੜੀ ਗੱਲ ਨਾ, ਉਹ ਤੋਂ ਮੈਨੂੰ ਇੱਕ ਹੋਰ ਕਹਾਣੀ ਚੇਤਾ ਆ ਗਈ, ਇਹਦੇ ਵਿੱਚ ਤਾਂ ਨਹੀਂ ਆ, ਮੈਂ ਕਿਸੇ ਹੋਰ ਕਿਤਾਬ 'ਚ ਪੜ੍ਹੀ ਸੀ। ਇੱਦਾਂ ਹੀ ਕਹਿੰਦੇ ਵੀ ਇੱਕ ਜਿਹੜਾ ਰਾਜਾ ਆਪਣੇ ਪ੍ਰਜਾ ਦੇ ਵਿੱਚ ਜਿਹੜਾ ਇੱਕ ਟਾਈਮ ਦੇ ਉੱਤੇ ਨਿਕਲਦਾ, ਦੇਰ ਹੋ ਜਾਂਦੀ, ਕੋਈ ਸ਼ਿਕਾਰ 'ਤੇ ਨਿਕਲੇ ਹੋਊ ਜਾਂ ਕੁਛ, ਧਿਆ ਲੱਗ ਜਾਂਦੀ ਉਹਨੂੰ, ਬਹੁਤ ਪਿਆਸਾ ਹੁੰਦਾ। ਅਤੇ ਜਿਹੜੇ ਥਾਂ ਦੇ ਉੱਤੇ ਸੀ ਆਲੇ ਦੁਆਲੇ ਕੁਛ ਨਹੀਂ ਸੀ, ਇੱਕ ਕਿਸਾਨ ਦਾ ਘਰ ਸੀ। ਉਹ ਕਿਸਾਨ ਦੇ ਜਾਂਦਾ, ਉਹ ਪਛਾਣ ਲੈਂਦੇ ਵੀ ਹਾਂ ਇਹ ਤਾਂ ਬਾਦਸ਼ਾਹ ਆ। ਉਹਦੀ ਚੰਗੀ ਸੇਵਾ ਸੁਵਾ ਕਰਦੇ, ਪਾਣੀ ਪੂਣੀ ਪਿਆਉਂਦੇ, ਰਜਾਉਂਦੇ, ਰਾਤ ਰੁਕਾ ਕੇ ਅਤੇ ਫਿਰ ਅਗਲੇ ਦਿਨ ਵਾਪਸ ਰਾਜਾ ਆਪਣੇ ਦਰਬਾਰ ਚਲਿਆ ਜਾਂਦਾ। ਉਹ ਕਹਿੰਦਾ ਵੀ ਅੱਜ ਤੋਂ ਤੂੰ ਮੇਰਾ ਹੁਣ ਦੋਸਤ ਆ, ਵੀ ਜੇ ਤੈਨੂੰ ਕਦੀ ਵੀ ਕਿਤੇ ਵੀ ਕੋਈ ਲੋੜ ਪਵੇ ਤਾਂ ਮੇਰੇ ਕੋਲ ਆਈ। ਕੁਛ ਕੁ ਸਾਲਾਂ ਦੇ ਵਿੱਚ ਔੜ ਪੈ ਜਾਂਦੀ, ਵੀ ਸੋਕਾ ਪੈ ਜਾਂਦਾ, ਉਹ ਅਨਾਜ ਨਹੀਂ ਉਗਾ ਪਾਉਂਦੇ, ਕੰਮ ਕਾਫੀ ਖਰਾਬ ਹੋ ਜਾਂਦਾ। ਉਹਦੀ ਘਰ ਵਾਲੀ ਕਹਿੰਦੀ ਵੀ ਤੇਰੇ ਕੋਲ ਤਾਂ ਤੇਰਾ ਰਾਜਾ ਮਿੱਤਰ ਆ, ਵੀ ਉਹਨੂੰ ਕਿਹਾ ਵੀ ਕੋਈ ਮਦਦ ਕਰੇ ਮੇਰੀ, ਕਿ ਆਪਣੀ ਸਾਡੀ ਕੋਈ ਮਦਦ ਕਰੇ। ਉਹ ਕੁਛ ਦਿਨ ਲਾ ਲੂ ਕੇ ਉਹਦੇ ਦਰਬਾਰ ਤਾਈਂ ਪਹੁੰਚਦਾ, ਉਹਨੂੰ ਦੱਸਦੇ ਹਾਂ ਵੀ ਉਹ ਫਲਾਨਾ ਆਇਆ, ਕਹਿੰਦੇ ਵੀ ਆ ਜਾਓ, ਕੋਈ ਨਹੀਂ ਠੀਕ ਆ। ਕਹਿੰਦਾ ਵੀ ਕੋਈ ਨਹੀਂ, ਤੁਸੀਂ ਦੇਖੋ ਸਾਰਾ ਕੁਛ, ਵੀ ਹੁਣ ਆਪਾਂ ਸਾਰਾ ਅੱਜ ਦੀ ਕਾਰਵਾਈ ਕਰਕੇ ਤਿੰਨ ਰਾਤ ਨਾਲ ਆਪਾਂ ਗੱਲ ਕਰਦੇ ਹਾਂ। ਉਹ ਸਾਰੀਆਂ ਚੀਜ਼ਾਂ ਜਿਹੜਾ ਉਹ ਕਰਤਾ, ਕੋਈ ਨਿਆਂ ਮੰਗ ਰਿਹਾ, ਕੋਈ ਕਿਸੇ ਨੂੰ ਕਰ ਰਿਹਾ, ਕੋਈ ਕੁਛ ਕਰ ਰਿਹਾ, ਰਾਜਾ ਉਹ ਸਾਰੀਆਂ ਚੀਜ਼ਾਂ ਕਰ ਦਿੰਦਾ। ਫਿਰ ਰਾਤ ਨੂੰ ਜਦੋਂ ਬੈਠਦੇ ਵੀ ਆ ਜਾਓ ਹੁਣ ਆਪਾਂ ਭੋਜਨ ਕਰਦੇ ਹਾਂ। ਭੋਜਨ ਕਰਦੇ ਕਰਦੇ ਉਹ ਕਹਿੰਦਾ ਵੀ ਤੂੰ ਇੱਦਾਂ ਕਰਦਾ ਹੈ ਵੀ ਤੇਰੇ ਤੋਂ ਸਾਰਾ ਕੁਛ ਜਿਹੜਾ ਉਹ ਮੰਗਦੇ ਆ, ਇੱਦਾਂ ਆ ਉੱਦਾਂ ਆ। ਪਰ ਉਹ ਇਹ ਗੱਲ ਹੋਣ ਤੋਂ ਪਹਿਲਾਂ ਉਹ ਦੇਖਦਾ, ਜਿਹੜਾ ਉਹਦਾ ਕਿਸਾਨ ਮਿੱਤਰ ਆ, ਉਹ ਕਹਿੰਦਾ ਵੀ ਇਹ ਖੁਦ ਅਰਦਾਸ ਕਰ ਰਿਹਾ ਆ ਰੱਬ ਅੱਗੇ ਵੀ ਰੱਬਾ ਮੈਨੂੰ ਸ਼ਕਤੀ ਦੇ ਅਤੇ ਮੈਨੂੰ ਆਹ ਚੀਜ਼ਾਂ ਦੇ, ਮੈਂ ਕਿਸੇ ਨੂੰ ਕੋਈ ਨਿਆਂ ਦੇ ਸਕਾਂ ਜਾਂ ਕਿਸੇ ਨੂੰ ਕੁਛ ਕਰ ਸਕਾਂ। ਅਤੇ ਉਹਨੂੰ ਪੁੱਛਦਾ ਵੀ ਅੱਛਾ ਇੱਦਾਂ ਕਿਉਂ? ਕਹਿੰਦਾ ਵੀ ਦੇਣ ਵਾਲਾ ਤਾਂ ਉਹੀ, ਵੀ ਮੈਂ ਤਾਂ ਚਲੋ ਉਹਦਾ ਇੱਕ ਹੈਗਾ ਆ। ਉਹ ਫਿਰ ਉੱਦਾਂ ਹੀ ਰੋਟੀ ਪਾਣੀ ਕਰਕੇ ਗੱਲਾਂ ਬਾਤਾਂ ਕਰਕੇ ਵਾਪਸ ਚੱਲ ਜਾਂਦਾ, ਆਪਣਾ ਦੁੱਖ ਨਹੀਂ ਦੱਸਦਾ। ਘਰ ਪਹੁੰਚਦਾ ਅਤੇ ਉਹਦੀ ਘਰ ਵਾਲੀ ਕਹਿੰਦੀ ਵੀ ਹਾਂ ਭਾਈ ਤੂੰ ਕਹਿ ਕੇ ਆਇਆ ਕੁਛ ਅਨਾਜ ਜਾਂ ਕੁਛ ਲੈ ਕੇ ਆਇਆ? ਕਹਿੰਦਾ ਉਹ ਤਾਂ ਆਪ ਮੰਗਦਾ, ਉਹਨੇ ਕਿ ਮੈਨੂੰ ਦੇ। ਵੀ ਮੈਂ ਹੁਣ ਜੇ ਮੰਗਣਾ ਤਾਂ ਰੱਬ ਕੋਲੋਂ ਹੀ ਮੰਗਣਾ। ਬਿਲਕੁਲ, ਵੀ ਅਕਸਰ ਆਪਾਂ ਇਹ ਡੋਲ ਜਾਂਦੇ ਆ, ਅਕਸਰ ਇਹ ਕਰ ਦਿੰਦੇ ਵੀ ਸ਼ਾਇਦ ਮੈਨੂੰ ਕੋਈ ਜਣਾ ਕੁਛ ਦੇ ਦੂਗਾ, ਪਰ ਅਸਲ 'ਚ ਜਿਹੜੀ ਗੱਲ ਆ ਵੀ ਉਹ ਉਸੇ ਦਰਗਾਹ ਤੋਂ, ਉਸੇ ਰੱਬ ਤੋਂ ਹੀ ਜਿਹੜੀ ਉਹ ਹੋਣੀ ਆ। ਸਮਝਣ ਵਾਲਾ ਜਿਹੜਾ ਉਹ ਸਮਝ ਗਿਆ। ਬਿਲਕੁਲ। ਹੁਣ ਅਗਲੀ ਕਹਾਣੀ ਵੱਲ ਚੱਲੀਏ ਜੀ। ਜ਼ਰੂਰ, ਆਪਾਂ ਖੱਬੇ ਸੱਜੇ ਵੀ ਹੋ ਜਾਈਦਾ ਆ ਨਾਲ, ਇੱਦਾਂ ਵੀ ਜਿਹੜੀਆਂ ਗੱਲਾਂ ਚੇਤੇ ਆ ਜਾਂਦੀਆਂ, ਫਿਰ ਹੁੰਦਾ ਵੀ ਚੱਲ ਇਹ ਵਿਚਾਰ ਨਾਲ ਹੀ ਸਾਂਝ ਪਾ ਲਈਏ। ਨਹੀਂ, ਬਿਲਕੁਲ। ਕਹਿੰਦੇ ਵੀ ਕਹਾਣੀ ਹੈ, ਇੱਕ ਜ਼ਾਲਮ ਅਫਸਰ ਬਾਰੇ ਕਿਹਾ ਜਾਂਦਾ ਕਿ ਉਹ ਗਰੀਬਾਂ ਨੂੰ ਡਰਾ ਧਮਕਾ ਕੇ ਲੱਕੜਾਂ ਮੁੱਲ ਲੈ ਕੇ ਅਮੀਰਾਂ ਨੂੰ ਮਹਿੰਗੇ ਮੁੱਲ ਵਿੱਚ ਵੇਚ ਦਿੰਦਾ ਸੀ। ਅੱਛਾ। ਕਿ ਇੱਕ ਸਾਧੂ ਨੇ ਉਸ ਨੂੰ ਕਿਹਾ ਕਿ ਤੂੰ ਸੱਪ ਹੈ ਕਿ ਜਿਸ ਨੂੰ ਵੇਖਦਾ ਡਸ ਦਿੰਦਾ ਹੈ, ਜਾਂ ਉੱਲੂ ਹੈ ਕਿ ਜਿੱਥੇ ਬੈਠਦਾ ਹੈ ਉਜਾੜਾ ਕਰ ਦਿੰਦਾ ਹੈ। ਤੇ ਕਹਿੰਦੇ ਵੀ ਜਿਹੜਾ ਅਫਸਰ ਹੁੰਦਾ ਜਾਂ ਉਹ ਕਹਿੰਦਾ ਵੀ ਉਸਨੂੰ ਸਾਧੂ ਦੀ ਗੱਲ ਸੁਣ ਕੇ ਗੁੱਸਾ ਆ ਗਿਆ। ਠੀਕ ਹੈ ਜੀ, ਵੀ ਮੈਨੂੰ ਸੱਪ ਜਾਂ ਉੱਲੂ ਕਿਉਂ ਕਹਿ ਤਾ?
ਹਾਂ ਤੇ ਉਹ ਕਹਿੰਦਾ ਵੀ ਸਾਧੂ ਫਿਰ ਉਹਨੂੰ ਕਹਿੰਦਾ ਵੀ ਤੇਰਾ ਜ਼ੋਰ ਮੇਰੇ ਤੇ ਤਾਂ ਚੱਲ ਸਕਦਾ ਪਰ ਉਸ ਘਟ ਦੀ ਜਾਣਨ ਵਾਲੇ ਪ੍ਰਭੂ ਤੇ ਨਹੀਂ ਚੱਲ ਸਕਦਾ। ਤੇ ਕਹਿੰਦਾ ਵੀ ਇੰਨੇ ਨੂੰ ਸਾਧੂ ਨੂੰ ਹੋਰ ਉਹ ਜਿਹੜਾ ਸੀਗਾ ਅਫਸਰ ਉਹਨੂੰ ਗੁੱਸਾ ਆਇਆ ਤੇ ਉਹਨੇ ਇੱਕ ਚਲੋ ਉਹ ਤੋਂ ਮੂੰਹ ਫੇਰ ਲਿਆ, ਉਹਨੂੰ ਪਾਸੇ ਕਰ ਦਿੱਤਾ ਹੈ ਨਾ। ਤੇ ਕਹਿੰਦੇ ਵੀ ਇੱਕ ਰਾਤ ਉਸਦੀ ਰਸੋਈ ਵਿੱਚ ਪਈਆਂ ਲੱਕੜਾਂ ਨੂੰ ਅੱਗ ਲੱਗ ਗਈ ਤੇ ਸਾਰਾ ਘਰ ਜਲ ਕੇ ਸੁਆਹ ਹੋ ਗਿਆ। ਨਰਮ ਗੱਦਿਆਂ ਤੋਂ ਭੱਬਲ ਵਿੱਚ ਬਿਠਾ ਦਿੱਤਾ। ਇੱਦਾਂ ਹੋਇਆ ਕਿ ਉਹੀ ਸਾਧੂ ਉੱਥੋਂ ਦੀ ਲੰਘਿਆ। ਉਹ ਆਪਣੇ ਹਿਤੈਸ਼ੀਆਂ ਨੂੰ ਕਹਿ ਰਿਹਾ ਸੀ ਕਿ ਪਤਾ ਨਹੀਂ ਅੱਗ ਕਿਵੇਂ ਲੱਗ ਗਈ, ਜਿਹੜਾ ਸੀਗਾ ਅਫਸਰ। ਤਾਂ ਸਾਧੂ ਨੇ ਸੁਣ ਕੇ ਕਿਹਾ ਕਿ ਅੱਗ ਦੁਖੀ ਗਰੀਬਾਂ ਦੇ ਦਿਲਾਂ ਦੀ ਆਹ ਤੋਂ ਲੱਗੀ ਹੈ। ਹਾਏ ਲੱਗ ਗਈ ਤੈਨੂੰ? ਹਾਂ ਲੱਗ ਗਈ। ਆਪਾਂ ਕਹਿੰਦੇ ਹੁੰਦੇ ਵੀ ਕਿਸੇ ਦੀ ਦੁਰਸੀਸ ਨਾ ਲਾਓ, ਵੀ ਧੱਕਾ ਨਾ ਕਰੋ। ਹਾਂ ਵੀ ਦੁਰਸੀਸ ਬਹੁਤ ਮਾੜੀ ਹੁੰਦੀ ਹੈ। ਤੇ ਕਹਿੰਦੇ ਵੀ ਇਹ ਜਿਹੜਾ ਹੈਗਾ ਕਿੱਸਾ ਉਹ ਅਮੀਰ ਖੁਸਰੋ ਦੇ ਮਹਿਲ ਦੀ ਡਾਟ ਤੇ ਲਿਖਿਆ ਹੋਇਆ ਸੀ। ਤੁਸੀਂ ਦੇਖੋ ਵੀ ਵਿੱਚ ਇਹੀ ਚਲੋ ਸਮਝ ਤਾਂ ਸਾਰੇ ਹੀ ਗਏ ਆ ਵੀ ਸਬਕ ਇਸ ਦੇ ਵਿੱਚ ਕੀ ਹੈਗਾ ਵੀ ਧੱਕਾ ਕਰੂੰਗੇ ਕਿਸੇ ਟਾਈਮ ਕਿਹਦੇ ਨਾਲ ਤਾਂ ਕਿਸੇ ਟਾਈਮ ਉਸਦਾ ਜਿਹੜਾ ਖਾਮਿਆਜ਼ਾ ਭੁਗਤਣਾ ਪੈਣਾ। ਇਹ ਤਾਂ ਦੇਖੋ ਅਰਸ਼ਦੀਪ ਸਿੰਘ ਜੀ ਉਦਾਹਰਨਾਂ ਇੱਥੇ ਘੜੀਆਂ ਹੀ ਪਈਆਂ ਨੇ, ਬਥੇਰੇ ਨੇ, ਅਣਗਿਣਤ ਕਹਾਣੀਆਂ ਨੇ ਇੱਦਾਂ ਦੀਆਂ, ਅਣਗਿਣਤ ਕਿੱਸੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਖਪਾਇਆ, ਉਹ ਆਪ ਖਪੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਕੁਛ ਜਿਹੜਾ ਉਹ ਵਾਪਰਿਆ। ਸੋ ਹਾਏ ਤਾਂ ਜਿਹੜੀ ਫਿਰ ਉਸ ਹਿਸਾਬ ਦੇ ਨਾਲ ਲੱਗਦੀ ਆ। ਸੋ ਬਾਦਸ਼ਾਹ ਦੇ ਗੁਣਾਂ ਦੇ ਵਿੱਚ ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਵੀ ਕਿਸੇ ਨਾਲ ਧੱਕਾ ਨਹੀਂ ਕਰਨਾ। ਬਿਲਕੁਲ। ਜਿਹੜੀ ਅਗਲੀ ਕਹਾਣੀ ਹੈ ਮੈਨੂੰ ਬਹੁਤ ਵਧੀਆ ਲੱਗੀ ਸੀ ਪੜ੍ਹ ਕੇ, ਹੈ ਨਾ। ਜ਼ਰੂਰ। ਤੇ ਇਹਦੇ 'ਚ ਕਹਿੰਦੇ ਵੀ ਇੱਕ ਸਾਧੂ ਇਕੱਲਾ ਹੀ ਜੰਗਲ ਵਿੱਚ ਰਹਿੰਦਾ ਸੀ। ਇਹ ਆਪਾਂ ਜੇ ਬਾਦਸ਼ਾਹਾਂ ਤੇ ਹੈ ਕਿ ਸਾਧੂਆਂ ਤੇ? ਬਾਦਸ਼ਾਹ ਤੇ। ਬਾਦਸ਼ਾਹ ਦੇ ਸੁਭਾਅ ਬਾਰੇ ਹੀ ਆ। ਕਹਿੰਦੇ ਵੀ ਇੱਕ ਸਾਧੂ ਇਕੱਲਾ ਹੀ ਜੰਗਲ ਵਿੱਚ ਰਹਿੰਦਾ ਸੀ। ਇੱਕ ਬਾਦਸ਼ਾਹ ਉਸ ਕੋਲ ਗਿਆ। ਉਹ ਕਹਿੰਦੇ ਸਾਧੂ ਨੇ ਬਾਦਸ਼ਾਹ ਵੱਲ ਧਿਆਨ ਨਾ ਦਿੱਤਾ ਕਿਉਂਕਿ ਉਹ ਤਾਂ ਸਬੂਰੀ ਦਾ ਮਾਲਕ ਹੁੰਦਾ ਸਾਧੂ ਤਾਂ। ਕਹਿੰਦੇ ਰਾਜ ਦੇ ਹੰਕਾਰ ਵਿੱਚ ਰਾਜਾ ਗੁੱਸੇ ਵਿੱਚ ਆ ਗਿਆ, ਕਹਿਣ ਲੱਗਾ ਕਿ ਇਹ ਗੋਦੜੀਆਂ ਵਾਲੇ ਡੰਗਰ ਹੁੰਦੇ ਹਨ, ਉਹਨਾਂ ਵਿੱਚ ਬੰਦਿਆਂ ਵਾਲੀ ਕੋਈ ਗੱਲ ਨਹੀਂ। ਫਿਰ ਵਜ਼ੀਰ ਕਹਿੰਦੇ ਸਾਧੂ ਪਾਸ ਆ ਕੇ, ਰਾਜੇ ਦਾ ਜਿਹੜਾ ਵਜ਼ੀਰ ਸੀ ਬਾਦਸ਼ਾਹ ਦਾ, ਉਹ ਸਾਧੂ ਪਾਸ ਆ ਕੇ ਕਹਿਣ ਲੱਗਿਆ ਕਿ ਨੌਜਵਾਨਾਂ ਦੇਸ਼ ਦੇ ਮਾਲਕ ਰਾਜਾ ਤੇਰੇ ਕੋਲ ਆਇਆ ਹੈ ਤੇ ਤੂੰ ਉਸਦਾ ਕੋਈ ਸਤਿਕਾਰ ਨਹੀਂ ਕੀਤਾ। ਵਜ਼ੀਰ ਨੇ ਉਹਨੂੰ ਲਾਂਭਾ ਦਿੱਤਾ, ਹੈ ਨਾ। ਤੇ ਕਹਿੰਦਾ ਵੀ ਸਾਧੂ ਨੇ ਉੱਤਰ ਦਿੱਤਾ, ਭਾਈ ਇਹ ਹੁਣ ਦੇਖੋ ਬੜੀ ਵਧੀਆ, ਮੈਨੂੰ ਤਾਂ ਬਹੁਤ, ਮੈਂ ਤਾਂ ਰੁਕ ਗਿਆ ਸੀ ਪੜ੍ਹ ਕੇ ਇਸ ਗੱਲ ਨੂੰ, ਹੈ ਨਾ। ਠੀਕ ਹੈ। ਉਹ ਕਹਿੰਦੇ ਵੀ ਉਹ ਸਤਿਕਾਰ ਦੀ ਉਮੀਦ ਉਸ ਪਾਸੋਂ ਰੱਖੇ ਜਿਸ ਨੂੰ ਉਸ ਪਾਸੋਂ ਧਨ ਦੀ ਉਮੀਦ ਹੋਵੇ। ਵੀ ਜਿਹੜੇ ਬੰਦੇ ਦਾ ਧਨ ਦੀ ਉਮੀਦ ਆ ਉਹੀ ਉਹਦੇ ਕੋਲੋਂ ਉਹ ਸਤਿਕਾਰ ਦੀ ਉਮੀਦ ਰੱਖੇ। ਬਾਦਸ਼ਾਹ ਨੂੰ ਕਹਿੰਦਾ, ਤੇ ਉਸ ਨੂੰ ਕਹਿੰਦਾ ਵੀ ਨਾਲ ਸਾਧੂ ਨੂੰ ਕਹਿੰਦਾ, ਵਜ਼ੀਰ ਨੂੰ ਕਹਿੰਦਾ ਵੀ ਰਾਜੇ ਨੂੰ ਸਮਝਾਓ ਕਿ ਰਾਜਾ ਪਰਜਾ ਦੀ ਰਾਖੀ ਲਈ ਹੁੰਦਾ ਹੈ, ਪਰਜਾ ਰਾਜੇ ਦੇ ਸਤਿਕਾਰ ਲਈ ਨਹੀਂ ਹੁੰਦੀ। ਕਿੱਡੀ ਵੱਡੀ ਗੱਲ। ਹਾਂ, ਅਸੀਂ ਐਵੇਂ ਜੀ ਹਜ਼ੂਰੀ ਕਰਕੇ ਜੀ ਜਨਾਬ ਕਰਦੇ ਫਿਰਦੇ ਰਹਿੰਦੇ, ਕੋਈ ਮਾੜਾ ਮੋਟਾ ਹੀ ਬੰਦਾ ਆ ਜਾਏ ਲੀਡਰਸ਼ਿਪ। ਪਰਜਾ ਦਾ ਫਰਜ਼ ਨਹੀਂ, ਉਹ ਕਹਿੰਦਾ ਵੀ ਉਹ ਸਤਿਕਾਰ ਕਰਨਾ ਰਾਜੇ ਦਾ, ਰਾਜੇ ਦਾ ਫਰਜ਼ ਆ ਵੀ ਪਰਜਾ ਦੀ ਉਹ ਰਾਖੀ ਕਰੇ। ਉਸ ਲਈ ਰਾਜਾ ਬਣਿਆ ਆਪਣੇ ਸਤਿਕਾਰ ਲਈ ਨਹੀਂ। ਤੇ ਜੇ ਸਤਿਕਾਰ ਚਾਹੀਦਾ ਤਾਂ ਧਨ ਵਾਲੀ ਗੱਲ ਆ। ਜਿਹਨੂੰ ਧਨ ਚਾਹੀਦਾ ਉਹੀ ਦਓ ਉਹਨੂੰ ਸਤਿਕਾਰ। ਏਦਾਂ ਸੋ ਇਹ ਦੋਨਾਂ ਲਈ ਸਿੱਖਣ ਦੀ ਲੋੜ, ਦੇਖੋ ਰਾਜੇ ਲਈ ਵੀ ਪਰਜਾ ਲਈ ਵੀ। ਐਵੇਂ ਨਾ ਇਹਨਾਂ ਨੂੰ ਸਿਰੇ ਤੇ ਚੜਾਈ ਜਾਓ ਜਾਂ ਅੱਖਾਂ ਤੇ ਬਿਠਾਈ ਜਾਓ। ਸੋ ਇਹ ਰਾਜਿਆਂ ਦੇ ਸੁਭਾਅ ਬਾਰੇ ਗੱਲ। ਹੁਣ ਤੁਸੀਂ ਦੇਖੋ ਗੱਲ ਲੇਟੈਸਟ ਦੀ ਗੱਲ ਆ, ਥੋੜ੍ਹੇ ਦਿਨ ਪਹਿਲਾਂ ਦੀ ਜਿਹੜੀ ਗੱਲ ਆ, ਸੁਪਰੀਮ ਕੋਰਟ ਦੇ ਵਿੱਚ ਸਾਡੇ ਰਾਸ਼ਟਰਪਤੀ ਗਏ, ਕਿਸੇ ਨੇ ਉੱਥੇ ਕਿਹਾ ਵੀ ਆ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਜਾਂ ਰਾਸ਼ਟਰਪਤੀ ਸਾਹਿਬ, ਉਹ ਆਏ ਆ, ਸੁਣ ਕੇ ਚਲੇ ਗਏ। ਇੱਦਾਂ ਚਾਹੀਦਾ। 1.5 ਘੰਟਾ ਬੈਠੇ ਰਹੇ ਨਾਲੇ। 90 ਮਿੰਟ ਗੱਲਾਂ ਸੁਣੀਆਂ, ਜਦੋਂ ਉਹਨਾਂ ਦੇ ਉਲਟ ਹੋਣ ਲੱਗੀਆਂ ਫਿਰ ਚਲੇ ਗਏ। ਉਹਨਾਂ ਨੂੰ ਲੱਗਾ ਵੀ ਨਹੀਂ ਹੁਣ ਨਹੀਂ ਗੱਲ ਬਣਨੀ। ਅਗਲਾ ਨੇ ਅਟਾਰਨੀ ਜਨਰਲ ਵੀ ਲਾ ਕੇ ਆਓ ਮਾਰੀ। ਹੁਣ ਕਹਿੰਦੇ ਰਹੇ ਵੀ ਮੇਰਾ ਸਤਿਕਾਰ ਕਰੀ ਜਾਓ। ਕਹਿੰਦੇ ਇਹ ਆ ਇੱਥੇ ਵਾਲੇ ਵੀ ਆ, ਜਿੱਥੋਂ ਆਵੇਂ ਆਪਾਂ, ਜਿਹੜੇ ਮੁਲਕ ਤੋਂ ਉਹੀ ਮੋਦੀ ਸਾਹਿਬ ਵੀ ਉਹੀ ਆ, ਮਾਨ ਸਾਹਿਬ ਵੀ ਉਹੀ ਨੇ। ਸਤਿਕਾਰ ਕਰੋ ਕਹਿੰਦੇ। ਵੀ ਤੁਸੀਂ ਤਾਂ ਰਾਖੀ ਕਰੋ ਪਰਜਾ ਦੀ, ਜਿਹੜਾ ਕੰਮ ਆ ਤੁਹਾਡਾ। ਸੋ ਇਸ ਜਿਹੜੇ ਅਧਿਆਏ ਦਾ ਅਖੀਰਲੀ ਕਹਾਣੀ ਜਿਹੜੀ ਆਪਾਂ ਪੜ੍ਹ ਲਈਏ ਇੱਕ ਵਾਰੀ। ਹਾਂਜੀ। ਸੋ ਫਿਰ ਰਾਜਿਆਂ ਦੇ ਜਿਹੜੇ ਸੁਭਾਅ ਬਾਰੇ, ਬਾਦਸ਼ਾਹਾਂ ਦੇ ਸੁਭਾਅ ਬਾਰੇ ਖਤਮ ਹੋ, ਉਹ ਤੋਂ ਅੱਗੇ ਫਿਰ ਆਪਾਂ ਸਾਧੂਆਂ ਦੇ ਸੁਭਾਅ ਵੱਲ ਨੂੰ ਚੱਲਾਂਗੇ, ਸੱਭਿਆਚਾਰ ਬਾਰੇ ਉਹਨਾਂ ਦੇ। ਹਾਂਜੀ। ਤੇ ਕਹਿੰਦੇ ਵੀ ਕਹਾਣੀ ਆ ਵੀ ਕਿਸੇ ਨੇ ਰੂਮ ਵਾਸੀ ਸਿਕੰਦਰ, ਜੋ ਰਾਜਾ ਸਿਕੰਦਰ ਹੋਇਆ, ਉਹਨੂੰ ਪੁੱਛਿਆ ਕਿ ਤੂੰ ਪੂਰਬੀ ਤੇ ਪੱਛਮੀ ਦੇਸ਼ਾਂ ਨੂੰ ਕਿਵੇਂ ਜਿੱਤਿਆ।
ਹੈਨਾ। ਉਹ ਕਹਿੰਦੇ ਪੁਰਾਣੇ ਰਾਜਿਆਂ ਕੋਲ ਦੋਸਤ, ਉਮਰ, ਦੇਸ਼ ਤੇ ਸੈਨਾ ਤੇਰੇ ਨਾਲੋਂ ਵੀ ਕਿਤੇ ਵੱਧ ਸੀ, ਪਰ ਉਹ ਕਹਿੰਦੀ ਜਿੱਤ ਨਹੀਂ ਸਕੇ ਇਹਨਾਂ ਨੂੰ ਸਾਰਿਆਂ ਨੂੰ। ਚੱਕਰ ਕੀ? ਹਾਂ, ਕਹਿੰਦਾ ਸਿਕੰਦਰ ਨੇ ਜਵਾਬ ਦਿੱਤਾ, ਕਹਿੰਦੇ ਉਸ ਪਰਮ ਪਰਮਾਤਮਾ ਦੀ ਮਦਦ ਨਾਲ ਜਿਹੜੇ ਦੇਸ਼ ਨੂੰ ਜਿੱਤਿਆ ਉੱਥੋਂ ਦੇ ਲੋਕਾਂ ਨੂੰ ਮੈਂ ਦੁਖੀ ਨਹੀਂ ਕੀਤਾ, ਅਤੇ ਵੱਡਿਆਂ ਦੇ ਦਾਨ ਦੇਣ ਦੇ ਰਿਵਾਜ ਨੂੰ ਮੈਂ ਬੰਦ ਨਹੀਂ ਕੀਤਾ, ਤੇ ਰਾਜਿਆਂ ਦਾ ਜ਼ਿਕਰ ਪ੍ਰਸ਼ੰਸਾ ਸਹਿਤ ਕੀਤਾ ਜਿਨ੍ਹਾਂ ਨੂੰ ਮੈਂ ਹਰਾਇਆ। ਬੈਡ ਮਾਊਥ ਨਹੀਂ ਕੀਤਾ। ਹਾਂ, ਨਾ ਉੱਥੇ ਪਰਜਨ ਤੰਗ ਕੀਤਾ, ਜਿਹਦੇ ਵੀ ਜਿੱਤ ਲਿਆ। ਤਾਂ ਕਰਕੇ ਕਹਿੰਦਾ ਮੈਂ ਸਾਰਿਆਂ ਨੂੰ ਜਿੱਦਾਂ ਚਲਿਆ ਗਿਆ, ਵੀ ਲੋਕ ਨਾਲ ਜੁੜੇ ਰਹੇ। ਹਾਂ, ਤੇ ਉਹ 'ਚ ਸਿੱਖਿਆ ਉਹ ਕਹਿੰਦਾ ਵੀ ਜੋ ਆਪਣੇ ਵੱਡੇ ਵਡੇਰਿਆਂ ਦੀ ਨਿੰਦਾ ਕਰੇ ਬੁੱਧੀਵਾਨ ਉਸ ਨੂੰ ਸਿਆਣਾ ਨਹੀਂ ਕਹਿੰਦੇ। ਸਹੀ ਗੱਲ, ਠੀਕ ਹੈ ਜੀ। ਜਾਂ ਚੰਗੀ ਕਿਸਮਤ, ਤਖਤ, ਰਾਜ ਭਾਗ, ਲੈਣ ਦੇਣ ਸਭ ਫਜ਼ੂਲ ਹਨ, ਕਿਉਂਕਿ ਨਾਸ਼ਮਾਨ ਹਨ। ਠੀਕ ਹੈ ਜੀ। ਆਪ ਤੋਂ ਪਹਿਲਿਆਂ ਦੇ ਸ਼ੁਭ ਨਾਮ ਨਾ ਮਿਟਾ, ਤਾਂ ਜੋ ਤੇਰਾ ਨਾਮ ਕਾਇਮ ਰਹੇ। ਇੱਦਾਂ ਹੀ, ਠੀਕ ਹੈ ਜੀ। ਅਸੀਂ ਹੁਣ ਜਿਹੜੇ ਪੁਰਾਣੇ ਨਾਂ ਉਹ ਬਦਲ ਕੇ ਆਪਦੇ ਨਾਂ ਰੱਖਣ ਲੱਗੇ ਹੋਏ ਸਾਡੇ ਵਾਲੇ ਬੰਦੇ ਉੱਥੇ। ਆਹੋ, ਤੇ ਉਹਨਾਂ ਨੂੰ ਸਾਰਿਆਂ ਨੂੰ ਦਰਕਾਰ ਦੀ ਆ ਵੀ ਜੋ ਵੀ ਕੀਤਾ ਭੈੜਾ ਹੀ ਕੀਤਾ ਉਹਨਾਂ ਨੇ, ਤੇ ਫਿਰ ਲੋਕਾਂ ਦੇ ਮਨ 'ਚ ਕਿੱਦਾਂ ਉਹ ਜਗ੍ਹਾ ਬਣਾ ਲੈਣਗੇ। ਹਾਂਜੀ, ਉਹਦੇ ਇਹੀ ਆ ਵੀ ਰਾਇਕਾ ਜੀ ਅੱਜ ਤੋਂ 20 ਸਾਲਾਂ ਨੂੰ ਕੋਈ ਹੋਰ ਆ ਜਾਊਗਾ, ਉਹ ਇਹਨਾਂ ਦੇ ਨਾਂ ਲਾ ਕੇ ਪਰੇ ਮਾਰੂਗਾ, ਆਪਦੇ ਟੰਗ ਦੂਗਾ। ਇੱਦਾਂ ਹੀ ਹੁੰਦਾ ਹੈ ਨਾ। ਅਤੇ ਚਾਹੀਦਾ ਇਹ ਆ ਵੀ ਤੁਸੀਂ ਜੋ ਕੰਮ ਕਰ ਰਹੇ ਹੋ, ਤੁਸੀਂ ਤੁਹਾਡੇ ਆਪਦੇ ਕੰਮ ਦੀ ਮਹਿਮਾ, ਤੁਸੀਂ ਨਾ ਤੁਹਾਡੇ ਕੰਮਾਂ 'ਤੇ ਜਿਹੋ ਜਿਹੇ ਤੁਸੀਂ ਕੰਮ ਕਰਦੇ ਉਹਨਾਂ ਨਾਲ ਤੁਹਾਡਾ ਨਾਂ ਰਹੂਗਾ। ਦੇਖੋ, ਇਹ ਤਾਂ ਤੁਹਾਡੇ ਨਾਲ ਹੀ ਅਸੀਂ ਇਹਦੀਆਂ ਚੋਣਵੀਆਂ ਜਿਹੀਆਂ ਕੁਛ ਕਹਾਣੀਆਂ ਸਾਂਝੀਆਂ ਕੀਤੀਆਂ। ਮਤਲਬ 40 ਕੁ ਪੰਨੇ ਤਾਂ ਇਹ ਉਸ ਦੇ ਉੱਤੇ ਹੀ ਆ। ਹਾਂਜੀ, 140 ਪੇਜਾਂ ਦੀ ਕਿਤਾਬ 'ਚੋਂ 138 ਪੇਜਾਂ ਦੀ ਕਿਤਾਬ 'ਚੋਂ 30-40 ਪੰਨੇ ਜਿਹੜੇ ਬਾਦਸ਼ਾਹਾਂ ਦੇ ਸੁਭਾਅ ਬਾਰੇ। ਬੜੀ ਅਹਿਮ ਚੀਜ਼ ਆ, ਕਿਉਂਕਿ ਲੀਡਰ ਨੇ ਲੀਡ ਕਰਨਾ। ਹਾਂਜੀ, ਅਤੇ ਜੇ ਉਹਦਾ ਮੋਰਲ ਅਤੇ ਐਥਿਕਸ ਕੋਡ ਚੰਗਾ ਹੋਊਗਾ, ਉਹ ਵਧੀਆ ਢੰਗ ਨਾਲ ਲੀਡ ਕਰੂਗਾ, ਅਤੇ ਪ੍ਰਜਾ ਨੂੰ ਵੀ ਕਹਾਣੀਆਂ ਇਹ ਸਿਖਾਉਂਦੀਆਂ ਨੇ ਤੁਸੀਂ ਕਿਵੇਂ ਰਹਿਣਾ। ਅੱਜ ਦੀ ਗੱਲਬਾਤ ਨੂੰ ਆਪਾਂ ਇੱਥੇ ਸਮੇਟਦੇ ਹਾਂ, ਅਤੇ ਅਗਲੀ ਵਾਰ ਗੁਲਸਤਾਂ ਕਿਤਾਬ ਦੇ ਵਿੱਚ ਆਪਾਂ ਫਿਰ ਅੱਗੇ ਵਧਾਂਗੇ। ਕੁਛ ਸਾਧੂਆਂ ਦੇ ਸੱਭਿਆਚਾਰ ਬਾਰੇ, ਸਬਰ ਸੰਤੋਖ ਦੀ ਗੱਲ, ਚੁੱਪ ਦੇ ਜਿਹੜੇ ਫਾਇਦੇ ਆ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ। ਸੋ ਸ਼ੇਖ ਸਾਦੀ ਹੁਣਾਂ ਦੀ ਇਹ ਜਿਹੜੀ ਕਿਤਾਬ ਗੁਲਸਤਾਂ ਤੁਹਾਡੇ ਲਈ ਆਪਾਂ ਜਿਹੜੇ ਪੰਜਾਬੀ 'ਚ ਤਰਜਮਾ ਹੋਇਆ ਡਾਕਟਰ ਗੁਰਦੇਵ ਸਿੰਘ ਪੰਦੋਹਲ ਉਹਨਾਂ ਦੇ ਦੁਆਰਾ, ਸੋ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਆਪਣਾ ਜਿਹੜਾ ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ। ਅਤੇ ਅਰਸ਼ਦੀਪ ਸਿੰਘ ਜੀ ਲਈਏ ਜੀ ਇਜਾਜ਼ਤ, ਫਿਰ ਮਿਲਦੇ ਅਗਲੀ ਵਾਰੀ। ਸਤਿ ਸ਼੍ਰੀ ਅਕਾਲ।